वाहिगुरू जी का खालसा वाहिगुरू जी की फतेह अस्सलाम वालेकुम आदाब वर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम जी डॉक्टर साहब जी आया प्रोग्राम सचो सच में बहुत शुक्रिया जी डॉक्टर साहब अज 5 जनवरी 2021 23 पौ नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵੀਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਜਿਸ ਤਰ੍ਹਾਂ ਕਿ ਆਪਾਂ ਕੱਲ ਐਬਸੈਂਟ ਰਹੇ ਹਾਂ ਸੋ ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ ਸੋ ਹਾਜ਼ਰੀ ਲਵਾਉਣ ਲਈ ਅੱਜ ਤੁਹਾਡੇ ਰੂਬਰੂ ਹੋਣ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਅੱਜ 5 ਜਨਵਰੀ ਹੈ ਔਰ ਅੱਜ ਦੇ ਦਿਨ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਅੱਜ ਪ੍ਰਕਾਸ਼ ਦਿਹਾੜਾ ਹੈ ਸੋ ਇਸ ਪ੍ਰਕਾਸ਼ ਦਿਹਾੜੇ ਦੇ ਉੱਪਰ ਆਪਾਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਹਮੇਸ਼ਾ ਤਰ੍ਹਾਂ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਸੰਘਰਸ਼ ਦੀ ਕਿ ਕਿਸ ਤਰ੍ਹਾਂ ਇਹ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਔਰ ਇਸ ਦੀ ਧਮਕ ਜੜੀ ਹੈ ਪੂਰੇ ਸੰਸਾਰ ਦੇ ਵਿੱਚ ਪੈ ਰਹੀ ਹੈ। ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬਾਰਿਸ਼ ਵੀ ਹੋ ਰਹੀ ਹੈ ਠੰਡ ਵੀ ਹੋ ਰਹੀ ਹੈ ਪਰ ਜਿਹੜੇ ਕਿਸਾਨ ਨੇ ਉਹ ਆਪਣੇ ਸੰਘਰਸ਼ ਦੇ ਵਿੱਚ ਆਪਣੇ ਟੀਚੇ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਨੇ ਉਹ ਖੜੇ ਹੋਏ ਨੇ। ਸੋ ਜਿਸ ਤਰ੍ਹਾਂ ਕਿ 7 ਮੀਟਿੰਗਾਂ ਹੋ ਚੁੱਕੀਆਂ ਨੇ ਉਹਨਾਂ ਜਿਹੜੀਆਂ ਮੀਟਿੰਗਾਂ ਸੀ ਉਹ ਬੇਸਿੱਟਾ ਰਹੀਆਂ ਨੇ। ਸੋ ਜਿਸ ਤਰ੍ਹਾਂ ਕਿ ਮੋਦੀ ਸਰਕਾਰ ਦੀ ਸਿਰ ਤੇ ਜੂੰ ਤੱਕ ਨਹੀਂ ਰਿੰਗ ਰਹੀ ਸੋ ਇਸ ਦੀ ਜਿਹੜੀ ਧਮਕ ਹੈ UK ਤੱਕ ਜਿਹੜੀ ਹੈ ਉਹ ਪੈ ਰਹੀ ਹੈ। UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਿਹੜਾ ਕਿ 26 ਜਨਵਰੀ ਦੀ ਰਿਪਬਲਿਕ ਜਿਹੜੀ ਡੇ ਪਰੇਡ ਤੇ ਆ ਖਾਸ ਮਹਿਮਾਨ ਸੀ ਉਸ ਨੇ COVID-19 ਦਾ ਬਹਾਨਾ ਕਰਕੇ ਇਸ ਜਿਹੜੀ ਵਿਜ਼ਿਟ ਨੂੰ ਜਿਹੜਾ ਹੈ ਉਹ ਕੈਂਸਲ ਕਰ ਦਿੱਤਾ ਹੈ। ਸੋ ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਕੱਢਣ ਦਾ ਜਿਹੜਾ ਉਹ ਐਲਾਨ ਕੀਤਾ ਹੋਇਆ ਹੈ। ਇਸ ਕਿਸਾਨ ਸੰਘਰਸ਼ ਕਿਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ ਕੱਲ ਸਾਡੀ ਗੈਰ ਹਾਜ਼ਰੀ ਸੀ ਪਰ ਅਸੀਂ ਗੈਰ ਹਾਜ਼ਰੀ ਦੇ ਵਿੱਚ ਜੋ ਸਾਡੇ ਦਰਸ਼ਕਾਂ ਦੀ ਕਾਫੀ ਦੇਰ ਤੋਂ ਮੰਗ ਰਹੀ ਕਿ ਗਰਾਊਂਡ ਦੇ ਉੱਤੇ TV 84 ਦੀ ਰਿਪੋਰਟਿੰਗ ਬੇਸ਼ੱਕ ਇਹ ਰਿਪੋਰਟਿੰਗ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਪਰ ਕਿਉਂਕਿ ਇਹ ਸਾਡਾ ਪ੍ਰਾਈਮ ਟਾਈਮ ਵੀ ਹੁੰਦਾ ਹੈ ਔਰ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਸੋ ਕੱਲ ਸਾਡੇ ਵਿਊਅਰਸ ਨੇ ਲਾਈਵ ਜਿਹੜਾ ਕਵਰੇਜ ਔਰ ਉਸ ਲੈਵਲ ਦੀ ਕਵਰੇਜ ਜਿਹੜੀ ਨੈਸ਼ਨਲ ਮੀਡੀਆ ਤਾਂ ਨਹੀਂ ਦਿਖਾਉਂਦਾ ਪਰ ਜਿਹੜੇ ਆਪਣੇ ਵੀ ਪੰਜਾਬੀ ਮੀਡੀਆ ਵਾਲੇ ਨੇ ਉਹਨਾਂ ਦੀ ਵੀ ਇਹ ਕੋਸ਼ਿਸ਼ ਹੈ ਕਿ ਇਸ ਨੂੰ ਕਿਸਾਨ ਖਾਤੇ ਦੇ ਵਿੱਚ ਰੱਖ ਕੇ ਜਾਂ ਸਿਰਫ ਤੇ ਸਿਰਫ ਇੱਕ ਆਰਥਿਕ ਪੱਧਰ ਦੀ ਗੱਲ ਦੇ ਨਾਲ ਹੀ ਜੋੜ ਦਿੱਤਾ ਜਾਏ ਔਰ ਇਸ ਸਾਰੇ ਸੰਘਰਸ਼ ਦੇ ਵਿੱਚ ਕਿਵੇਂ ਸਿੱਖੀ ਸਪਿਰਿਟ ਹਾਵੀ ਹੈ ਕਿਵੇਂ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਨੇ ਉਹਨਾਂ ਦੇ ਆਦੇਸ਼ਾਂ ਮੁਤਾਬਕ ਉੱਥੇ ਨੌਜਵਾਨਾਂ ਵੱਲੋਂ ਪਿਛਲੇ ਲਗਭਗ 40 ਦਿਨਾਂ ਤੋਂ ਚਲਾਇਆ ਜਾ ਰਿਹਾ ਲੰਗਰ ਹੋਏ ਔਰ ਜਿਹੜੇ ਪੰਜਾਬ ਤੋਂ ਬਜ਼ੁਰਗ ਬਾਬੇ ਸਾਡੀਆਂ ਮਾਤਾਵਾਂ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਆਈਆਂ ਨੇ ਕਿਵੇਂ ਉਹ ਸਿੱਖੀ ਸਪਿਰਿਟ ਨਾਲ ਓਤ-ਪੋਤ ਨੇ। ਉਹ ਤਾਂ ਜਦੋਂ ਤੱਕ ਜਿਹੜਾ ਗਰਾਊਂਡ ਤੇ ਰਿਪੋਰਟਰ ਹੈ ਉਹਦੀ ਇੰਟੈਂਟ ਨਾ ਹੋਏ ਕਿ ਉਹਨੇ ਸੱਚ ਸਾਹਮਣੇ ਲਿਆਉਣਾ ਤੇ ਉਹਨੂੰ ਫਿਰ ਸਿਰਫ ਉਹ ਗੋਲ ਕਰ ਦਿੱਤਾ ਜਾਂਦਾ ਗੋਲ ਮੋੜ ਸਵਾਲਾਂ ਨਾਲ। ਪਰ ਕੱਲ ਦਾ ਸਾਡਾ ਪ੍ਰੋਗਰਾਮ ਜਿਹੜਾ ਕਿ TV 84 ਦੀ ਟੀਮ ਨੇ ਉੱਥੋਂ ਜਿਹੜਾ ਉਹ ਸਿੰਘ ਬਾਰਡਰ ਤੋਂ ਕਵਰ ਕੀਤਾ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਵੀ ਗਿਆ। ਸੋ ਅਸੀਂ ਇਹ ਵੀ ਕਹਾਂਗੇ ਕਿ ਬਹੁਤ ਵਾਰ ਕੁਛ ਨੂੰ ਇਹ ਲੱਗਦਾ ਵੀ ਸ਼ਾਇਦ
ਇਹੀ ਪ੍ਰੋਗਰਾਮ ਇੱਕ ਟੀਵੀ 84 ਤੇ ਚੱਲਦਾ ਹੈ, ਇਵੇਂ ਨਹੀਂ ਹੈ। ਹੁਣ ਸਾਡੇ ਕੋਲ ਆਲਮੋਸਟ 7:30 ਤੋਂ ਲੈ ਕੇ ਰਾਤ 11 ਵਜੇ ਤੱਕ ਲਾਈਵ ਪ੍ਰੋਗਰਾਮ ਹੁੰਦੇ ਨੇ। ਔਰ ਬੀਬੀ ਹਰਸ਼ਰਨ ਕੌਰ ਜਿਹੜੇ ਖਾਲਸ ਨਿਊਜ਼ ਦੇ ਥੱਲੇ ਕਾਫੀ ਲੰਬੇ ਵਕਤ ਤੋਂ ਨੇ, ਪਰ ਉਹਨਾਂ ਦਾ ਟੀਵੀ 84 ਦੇ ਉੱਤੇ ਜਿਹੜਾ ਲਾਈਵ ਬੁਲੇਟਿਨ ਉਹ ਵੀ ਹੁੰਦਾ ਹੈ। ਵੀਰ ਸਰਬਜੀਤ ਸਿੰਘ ਘੁਮਾਣ ਜਿਹੜੇ ਖਬਰ ਦੀ ਖਬਰ ਲੈਂਦੇ ਨੇ ਉਹ ਵੀ ਹੁੰਦਾ। ਔਰ ਅਮਰਵੀਰ ਸਿੰਘ ਜਿਹੜੇ ਕਿ ਗੁਫ਼ਤਗੂ ਪ੍ਰੋਗਰਾਮ 'ਚ ਉਹਦੇ 'ਚ ਵੀ ਜਿਵੇਂ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਕੱਲ੍ਹ ਲਾਈਵ ਗੱਲਬਾਤ ਸੀ। ਸੋ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਇਹ ਸਾਡੀ ਬੜੀ ਮਿਹਨਤ ਹੈ, ਉੱਥੇ ਬੈਠੀਆਂ ਟੀਮਾਂ ਦੀ ਵੀ, ਇੱਥੇ ਵੀ। ਸੋ ਇਸ ਨੂੰ ਜਿੰਨਾ ਤੁਸੀਂ ਵੱਧ ਤੋਂ ਵੱਧ ਦੇਖੋਗੇ, ਐਪਰੀਸ਼ੀਏਟ ਕਰੋਗੇ, ਫਰਦਰ ਸ਼ੇਅਰ ਕਰੋਗੇ, ਤੇ ਇਹ ਇੱਕ ਪਰਸਪੈਕਟਿਵ ਹੈ ਜਿਹਨੇ ਅਲਟੀਮੇਟਲੀ, ਇਹ ਠੀਕ ਹੈ ਕਿ ਇਸ ਦੇ ਉੱਤੇ ਜਿਹੜਾ ਕੋਈ ਹਰੇ ਝੰਡੇ ਲਵਾਉਣ ਦਾ ਕਿਸੇ ਦਾ ਜ਼ੋਰ ਹੁੰਦਾ ਹੈ, ਕੋਈ ਇਸ ਨੂੰ ਬਿਲਕੁਲ ਜਿਹੜਾ ਉਹ ਸਿੱਖੀ ਤੋਂ ਦੂਰ ਦੇਖ ਕੇ ਇੱਕ ਆਰਥਿਕ ਮੁੱਦੇ ਤੱਕ ਰੱਖਣਾ ਚਾਹੁੰਦਾ ਹੈ, ਪਰ ਇਹ ਸੰਘਰਸ਼ ਵੀ ਸਿੱਖੀ ਚੋਂ ਨਿਕਲਿਆ। ਉਸ ਨੂੰ ਦਿੱਲੀ ਤੱਕ ਪਹੁੰਚਾਉਣ ਵਾਲੇ ਵੀ ਉਹ ਸਿੱਖੀ ਸਪਿਰਿਟ, ਕੇਸਰੀ ਨਿਸ਼ਾਨ ਸਾਹਿਬ ਔਰ ਸੰਤ ਭਿੰਡਰਾਂ ਵਾਲਿਆਂ ਦੀ ਪਿਕਚਰ ਵਾਲਾ ਟਰੈਕਟਰ ਹੈ। ਔਰ ਉੱਥੇ ਵੀ ਬੇਸ਼ੱਕ ਉਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦੇ ਦਿਨ ਹੋਣ, ਜਿਵੇਂ ਉੱਥੇ ਸੈਲੀਬ੍ਰੇਟ ਕੀਤੇ ਗਏ, ਜਿਵੇਂ ਜਿਸ ਸਪਿਰਿਟ ਨਾਲ ਨਗਰ ਕੀਰਤਨ ਜਿਹੜਾ ਮੀਲਾਂ ਬੱਧੀ ਸੀ, ਜਿਸ ਦੇ ਵਿੱਚ ਖਾਲਸਾਈ ਸਪਿਰਿਟ, ਜੈਕਾਰੇ ਔਰ ਨਗਾਰੇ, ਇਹੀ ਦੋਨੋਂ ਸਿੱਖੀ ਦਾ ਮੂਲ ਹੈ। ਜੇ ਅਸੀਂ ਗੱਲ ਕਰੀਏ ਜੈਕਾਰਾ ਮਤਲਬ ਅਸੀਂ ਹਾਰ ਨਹੀਂ ਮੰਨਣੀ, ਇਹ ਜੈ ਦਾ ਮਤਲਬ ਹੀ ਵਿਕਟਰੀ ਹੁੰਦਾ ਹੈ, ਪੁਰਾਣੀ ਉਸ ਖਿੱਤੇ ਦੀ ਜ਼ਬਾਨ ਦੇ ਵਿੱਚ ਵਿਕਟਰੀ ਨੂੰ ਕਿਹਾ ਜਾਂਦਾ ਹੈ। ਔਰ ਜ਼ਾਹਰ ਹੈ ਕਿ ਨਗਾਰਾ ਇਹ ਹਮੇਸ਼ਾ ਜਦੋਂ ਜੰਗ ਦਾ ਐਲਾਨ ਕੀਤਾ ਜਾਂਦਾ ਤੇ ਨਗਾਰਾ ਵਜਾਇਆ ਜਾਂਦਾ। ਸੋ ਇਹ ਜੈਕਾਰਾ ਔਰ ਨਗਾਰਾ ਇਹੀ ਸਾਡੀ ਪਛਾਣ ਹੈ। ਤੇ ਜੇ ਜੈਕਾਰਾ ਨਗਾਰਾ ਨਹੀਂ ਹੈ ਫਿਰ ਤਾਂ ਮੁਰਦੇ ਹਾਣ ਦੇ ਵਿੱਚ ਸਾਰੇ 1,350,000,000 ਲੋਕ ਸੁੱਤੇ ਹੋਏ ਨੇ। ਪਰ ਅੱਜ ਸਾਡੇ ਜੈਕਾਰੇ ਔਰ ਨਗਾਰੇ ਨੇ ਸਿਰਫ ਵਾਹਗਾ ਤੋਂ ਜਮਨਾ ਤੱਕ ਹੀ ਨਹੀਂ, ਜਿਹੜਾ ਅਕਸਰ ਅਸੀਂ ਖਾਲਿਸਤਾਨ ਦਾ ਬਾਰਡਰ ਐਲਾਨਦੇ, ਪਰ ਅੱਜ ਨਾਲ ਲੱਗਦੇ ਉਹ ਖਿੱਤੇ ਵੀ ਜਿਹੜੇ ਇੱਕ ਵਕਤ ਆਏਗਾ ਉਹ ਜਿਹੜਾ ਵੈਸਟਰਨ ਯੂਪੀ ਦਾ ਹਿੱਸਾ ਹੈ ਜਾਂ ਰਾਜਸਥਾਨ ਦੇ ਇੱਧਰ ਲੱਗਦੇ ਜ਼ਿਲ੍ਹੇ ਨੇ, ਹਰਿਆਣਾ ਤਾਂ ਆਲਰੇਡੀ ਉਹ ਕਹਿ ਰਹੇ ਹਨ ਹਮ ਤੋਂ ਛੋਟੇ ਭਾਈ ਹੈ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਛਟਪਟਾਣਗੇ ਕਿ ਅਸੀਂ ਖਾਲਿਸਤਾਨ ਦਾ ਹਿੱਸਾ ਬਣਨੇ, ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਇਹ ਇੱਕ ਪ੍ਰੋਟੋਟਾਈਪ ਹੈ ਜੋ ਉੱਥੇ ਚੱਲ ਰਿਹਾ ਖਾਲਿਸਤਾਨ ਦਾ। ਸਿੱਖੀ ਸਪਿਰਿਟ ਜਿਹੜੀ ਕਿ ਬਿਲਕੁਲ ਜਿਸ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ, ਅੱਜ ਉਸ ਦੇ ਨਜ਼ਾਰੇ ਉਸ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਨਜ਼ਰ ਆ ਰਹੇ ਨੇ। ਸਰਕਾਰ ਦੀ ਡਰਾਮੇਬਾਜ਼ੀ ਬਰਾਬਰ ਜਾਰੀ ਹੈ। ਗੱਲਬਾਤ ਦੇ ਵਿੱਚ ਕਈ ਪੇਚ ਔਰ ਅਸਲ ਮੁੱਦੇ 'ਤੇ ਆਉਣ ਦੀ ਥਾਂ 'ਤੇ, ਜਿਵੇਂ ਪਿਛਲੀ ਗੱਲਬਾਤ 'ਚ ਐਂਡ ਵਾਲਾ ਜੁਮਲਾ ਜਿਹੜਾ ਉਹਨਾਂ ਦਾ ਇੱਕ ਵਜ਼ੀਰ ਬੋਲ ਕੇ ਕਹਿ ਰਿਹਾ ਹੈ, ਜਿਹਨੂੰ ਕਿ ਇਹਨਾਂ ਦੇ ਲੀਡਰਾਂ ਨੇ ਹੀ ਪ੍ਰੈਸ ਕਾਨਫਰੰਸ 'ਚ ਅੱਜ ਦੱਸਿਆ, उन्होंने कहा अच्छा सीरियसली आप चाहते हैं कि ये कानून बंद कर दिए, कानून ख़त्म कर दिए जाएं। मतलब ये एक जोक भी है और ये भी दसदा है कि किन्ने ये नॉन सीरीयस ने। पर इस गल नूं अगे तोरन तो पहला ਜਾਂ ਇਸ ਮੂਵਮੈਂਟ ਨਾਲ ਰਿਲੇਟਡ ਹੋਰ ਕੀ ਡਿਵੈਲਪਮੈਂਟਸ ਨੇ ਔਰ ਕਿਵੇਂ, ਜਿਵੇਂ ਤੁਸੀਂ ਕਿਹਾ ਕਿ ਇਹਦੀ ਧਮਕ ਲੰਡਨ ਤੱਕ ਪਈ ਹੈ ਔਰ ਬੋਰਿਸ ਜੌਨਸਨ ਦੌੜ ਗਿਆ, ਜਿਹੜਾ ਕਿ ਬੜੇ ਠਾਠ ਬਾਠ ਨਾਲ ਜਿਹੜਾ ਹੈ ਉਹ ਨਵਾਂ ਸੂਟ ਤੇ ਨਵੀਂ ਟਾਈ ਲਾ ਕੇ ਉਹਨੇ ਰਿਪਬਲਿਕ ਡੇ ਪੈਰੇਡ 'ਚ ਆਉਣਾ ਸੀ, ਕਿਉਂਕਿ ਕਿਸਾਨਾਂ ਦਾ ਵੀ ਐਲਾਨ ਹੈ ਕਿ ਭਾਈ ਅਸੀਂ ਹੁਣ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਘੁਮਾਵਾਂਗੇ। ਕਿੰਨੇ ਹਜ਼ਾਰ ਟਰੈਕਟਰ ਹੋਏਗਾ, ਮੇਰਾ ਖਿਆਲ ਹੈ ਹਜ਼ਾਰ ਨਹੀਂ ਲੱਖਾਂ 'ਚ ਗਿਣਤੀ ਹੋਏਗੀ ਤੇ ਦਿੱਲੀ 'ਚ ਉਹਨਾਂ ਨੂੰ ਟਰੈਕਟਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਨਜ਼ਰ ਆਏਗਾ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਅੱਜ ਸਿੱਖ ਕੈਲੰਡਰ ਦਾ ਇੱਕ ਖਾਸ ਦਿਨ ਹੈ। ਬਿਲਕੁਲ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ। ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਕਈ ਵਾਰ ਉਹ ਸਵਾਲ 'ਚ ਪੁੱਛਣਗੇ ਕਿ ਜਦੋਂ ਤੁਸੀਂ ਕਲਗੀਆਂ ਵਾਲੇ ਦੀ ਗੱਲ ਕਰਦੇ ਹੋ ਜਾਂ ਤੁਸੀਂ ਕਹਿੰਦੇ ਹੋ ਬਾਜਾਂ ਵਾਲੇ ਜਾਂ 10ਵੇਂ ਪਾਤਸ਼ਾਹ, ਔਰ ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਬਾਰੇ ਤਾਂ ਉਹਨਾਂ ਦੇ ਮੁਕਾਮ ਨੇ, ਨਨਕਾਣਾ ਸਾਹਿਬ ਹੈ, ਕਰਤਾਰਪੁਰ ਸਾਹਿਬ ਹੈ, ਬਹੁਤ ਸਾਰੇ ਹੋਰ ਇਤਿਹਾਸਕ ਗੁਰਦੁਆਰੇ ਨੇ ਔਰ ਲੇਕਿਨ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਸਿਰਫ ਉਹਨਾਂ ਦੀ ਧਰਮ ਪਤਨੀ ਜਾਂ ਉਹਨਾਂ ਦੀ ਜਿਹਨੂੰ ਸ਼ਰੀਕੇ ਹਯਾਤ ਸਾਡੇ ਕਹਿੰਦੇ ਨੇ ਲਹਿੰਦੇ ਪੰਜਾਬ 'ਚ ਅਸੀਂ ਗੁਰੂ ਕੇ ਮਹਿਲ ਕਹਿੰਦੇ ਹਾਂ, ਉਹਨਾਂ ਦਾ ਮਾਤਾ ਸਾਹਿਬ ਕੌਰ, ਉਹਨਾਂ ਦਾ ਜਨਮ ਸਥਾਨ ਜਿਹੜਾ ਉਹ ਰੋਹਤਾਸ ਦੇ ਵਿੱਚ ਹੈ ਔਰ ਜ਼ਾਹਰ ਹੈ ਕਿ ਉਹ ਰੋਹਤਾਸ ਕਿਲ੍ਹੇ ਦੇ ਨਾਲ ਹੀ ਲੱਗਦੀ ਥਾਂ ਹੈ, ਜਿਸ ਥਾਂ 'ਤੇ ਉੱਤੇ ਹੁਣ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਸ ਨੂੰ ਖੋਲ੍ਹ ਦਿੱਤਾ ਗਿਆ। ਅਦਰਵਾਈਜ਼
ਦਸਵੇਂ ਪਾਤਸ਼ਾਹ, ਕਿਉਂਕਿ ਉਹਨਾਂ ਦਾ ਲਗਭਗ 42 ਸਾਲ ਦਾ ਜਿਹੜਾ ਜੀਵਨ ਹੈ, ਉਹਨਾਂ ਦਾ ਜਨਮ ਪਟਨਾ ਸਾਹਿਬ 'ਚ ਹੁੰਦਾ ਹੈ, ਜਿਹੜਾ ਅੱਜ ਬਿਹਾਰ ਦੀ ਰਾਜਧਾਨੀ ਹੈ। ਕਿਸੇ ਵੇਲੇ ਇਹ ਉਹੀ ਮੁਕਾਮ ਹੈ ਜਿਸ ਨੂੰ ਪਾਟਲੀ ਪੁੱਤਰ ਕਹਿੰਦੇ ਸੀ। ਅਸ਼ੋਕ ਜਿਹੜਾ ਗ੍ਰੇਟ ਅਸ਼ੋਕਾ ਕਰਕੇ ਜਾਣਿਆ ਜਾਂਦਾ, ਔਰ ਜਿਹਦੀ ਸਟੈਂਪ ਅੱਜ ਵੀ ਇਹਨਾਂ ਦੇ ਐਂਬਲਮ ਦੇ ਉੱਤੇ ਹੈ, ਉਸ ਦੀ ਰਾਜਧਾਨੀ ਅਸ਼ੋਕ ਸਾਮਰਾਜ ਦੀ ਪਾਟਲੀ ਪੁੱਤਰ ਸੀ। ਔਰ ਜਿਵੇਂ ਇੱਕ ਵੈਸਟਰਨ ਸਕਾਲਰ ਨੇ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਲਿਖਿਆ, ਉਸ ਨੇ ਕਿਹਾ ਕਿ ਜਿਸ ਧਰਤੀ 'ਤੇ ਅਸ਼ੋਕ ਨੇ ਅਹਿੰਸਾ ਦੇ ਨਾਂ ਥੱਲੇ ਆਪਣੀ ਤਲਵਾਰ ਥੱਲੇ ਰੱਖ ਦਿੱਤੀ ਸੀ, ਉਸੇ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਪੈਦਾ ਹੋਏ, ਔਰ ਉਹ ਜਿਨ੍ਹਾਂ ਨੇ ਆਪਣੇ ਹਰ ਸਿੱਖ ਦੇ ਗਾਤਰੇ ਕਿਰਪਾਨ ਪਵਾਈ। ਹੁਣ ਇਹ ਸਕਾਲਰਸ ਦਾ ਇੱਕ ਆਪਣਾ ਦੇਖਣ ਦਾ ਅੰਦਾਜ਼ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸ਼ੋਕ ਜਿਸ ਨੇ ਜਦੋਂ ਕਲਿੰਗਾ ਦੀ ਜੰਗ ਹੋਈ, ਕਲਿੰਗਾ ਅੱਜ ਦਾ ਮੌਜੂਦਾ ਉੜੀਸਾ ਹੈ, ਔਰ ਉਹਦੇ 'ਚ ਬਹੁਤ ਖੂਨ ਖਰਾਬਾ ਹੋਇਆ, ਔਰ ਉਹ ਉਸ ਤੋਂ ਇੰਨਾ ਜਿਹੜਾ ਉਸ ਦਾ ਮਨ ਕਮਜ਼ੋਰ ਕਹਿ ਲਓ ਜਾਂ ਪਤੀਜਨਾ ਕਹਿ ਲਓ ਜਾਂ ਦਇਆ ਕਹਿ ਲਓ, ਕੁਛ ਵੀ ਉਹਦੇ ਲਈ ਹਰ ਇੱਕ ਦਾ ਆਪਣਾ ਪਰਸਪੈਕਟਿਵ ਹੋਏਗਾ ਕਿ ਉਸ ਨੇ ਜਿਹੜਾ ਹਿੰਦੂ ਧਰਮ ਛੱਡ ਕੇ ਉਹ ਬੁੱਧ ਧਰਮ ਦੇ ਵਿੱਚ ਆਇਆ, ਉਹ ਬੁੱਧੀ ਬਣਿਆ, ਉਹਦੀ ਭੈਣ ਵੀ ਬੋਧੀ ਬਣੀ ਜਿਹਨੇ ਸ੍ਰੀਲੰਕਾ 'ਚ ਬੁੱਧ ਧਰਮ ਦਾ ਪ੍ਰਚਾਰ ਕੀਤਾ। ਔਰ ਕਿਉਂਕਿ ਬੁੱਧ ਧਰਮ ਦਾ ਖਾਸਾ ਇੱਕ ਜਿਹੜਾ ਉਹਨਾਂ ਦਾ ਅਸੂਲ, ਜਿਹਨੂੰ ਅੱਜ ਬ੍ਰਾਹਮਣਵਾਦੀ ਵਰਤ ਕੇ ਜਿਹੜਾ ਉਹਦਾ ਆਪੋਜ਼ਿਟ ਕਰਦੇ ਨੇ, ਉਹ ਬੁੱਧ ਦਾ ਇਹ ਸੀ ਅਹਿੰਸਾ ਪਰਮੋ ਧਰਮ, ਨੌਨ ਵਾਇਲੈਂਸ, ਕਿ ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹ ਨੌਨ ਵਾਇਲੈਂਸ ਹੈ। ਫਿਰ ਉਸ ਅਹਿੰਸਾ ਪਰਮੋ ਧਰਮਾਂ ਨੇ ਉਸ ਖਿੱਤੇ ਦੇ ਵਿੱਚ ਕੀ ਕੀਤਾ, ਅਲਟੀਮੇਟਲੀ ਕਿਵੇਂ ਉਸ ਖਿੱਤੇ ਦੀ ਅਗਲੀਆਂ ਕਈ ਸਦੀਆਂ ਦੀ ਜਿਹੜੀ ਗੁਲਾਮੀ ਸ਼ੁਰੂ ਹੁੰਦੀ ਹੈ, ਇੱਕ ਵੱਖਰਾ ਚੈਪਟਰ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ 5 ਜਨਵਰੀ 1666 ਯਾਨੀ ਕਿ ਅੱਜ ਤੋਂ ਠੀਕ 355 ਸਾਲ ਪਹਿਲਾਂ ਪਟਨਾ ਸਾਹਿਬ ਦੀ ਧਰਤੀ 'ਤੇ ਹੁੰਦਾ ਹੈ। ਔਰ ਉਹ ਵੀ ਕਿਉਂਕਿ ਉਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਪਿਤਾ, ਉਹਨਾਂ ਨੇ ਚੱਕ ਨਾਨਕੀ ਆਪਣੀ ਮਾਤਾ ਦੇ ਨਾਂ 'ਤੇ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਦਾ ਨਾਂ ਨਾਨਕੀ ਸੀ, ਮਾਤਾ ਨਾਨਕੀ, ਉਹਨਾਂ ਨੇ ਚੱਕ ਨਾਨਕੀ ਵਸਾਇਆ ਹੋਇਆ ਸੀ, ਜਿਹੜਾ ਬਾਅਦ 'ਚ ਅਨੰਦਪੁਰ ਸਾਹਿਬ ਕਰਕੇ ਮਸ਼ਹੂਰ ਹੋਇਆ ਜਦੋਂ ਦਸਵੇਂ ਪਾਤਸ਼ਾਹ ਉੱਥੇ ਆਉਂਦੇ ਨੇ। ਔਰ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਦੇ ਨਾਲ ਪੰਜਾਬ ਤੋਂ ਅਸਾਮ ਢਾਕਾ ਤੱਕ ਜਾ ਰਹੇ ਸਨ, ਔਰ ਜਦੋਂ ਉਹ ਰਸਤੇ ਵਿੱਚ ਸਨ ਉਦੋਂ ਹੀ ਜਿਹੜਾ ਪਟਨਾ ਸਾਹਿਬ ਦੇ ਵਿੱਚ ਜਨਮ ਹੁੰਦਾ ਹੈ ਗੁਰੂ ਦਸਵੇਂ ਪਾਤਸ਼ਾਹ ਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਉੱਥੇ ਛੱਡ ਕੇ ਅਸਾਮ ਵੱਲ ਨਿਕਲ ਚੁੱਕੇ ਸਨ, ਔਰ ਅਸਾਮ 'ਚ ਜਦੋਂ ਗੁਰੂ ਸਾਹਿਬ ਸਨ ਉਦੋਂ ਉਹਨਾਂ ਨੂੰ ਆਪਣੇ ਬੇਟੇ ਦੇ ਜਨਮ ਦੀ ਖਬਰ ਮਿਲੀ। ਔਰ ਉਸ ਵੇਲੇ ਦੇ ਹਾਲਾਤ ਜੇ ਅਸੀਂ ਉਹਦੇ 'ਤੇ ਟਿੱਪਣੀ ਕਰਾਂਗੇ ਤਾਂ ਵਕਤ ਜ਼ਿਆਦਾ ਲੱਗੇਗਾ, ਇੰਨਾ ਹੀ ਕਿਉਂਕਿ ਉਦੋਂ ਤੱਕ ਬਾਕੀ ਭਾਰਤ ਦੇ ਹਾਲਾਤ ਖਰਾਬ ਹੋ ਚੁੱਕੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ ਢਾਕਾ ਗਏ ਔਰ ਫਿਰ ਉਹ ਵਾਪਸ ਅਨੰਦਪੁਰ ਸਾਹਿਬ ਆਏ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਹਿਲੇ 5 ਸਾਲ ਬਚਪਨ ਦੇ ਪਟਨਾ ਸਾਹਿਬ 'ਚ ਗੁਜ਼ਰੇ। ਉੱਥੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ, ਔਰ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਜਿਹੜੇ ਸਿੱਖਾਂ ਦੇ 5 ਤਖਤ ਨੇ ਉਹਨਾਂ ਦੇ ਵਿੱਚ ਇੱਕ ਤਖਤ ਵੀ ਹੈ, ਥਰੋਨ ਤਖਤ ਸ੍ਰੀ ਪਟਨਾ ਸਾਹਿਬ, ਦਰਸ਼ਕ ਬੈਕਗਰਾਊਂਡ ਦੇ ਵਿੱਚ ਦੇਖ ਸਕਦੇ ਨੇ। ਔਰ ਉੱਥੋਂ 5 ਸਾਲ ਦੀ ਉਮਰ 'ਚ ਦਸਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਆਉਂਦੇ ਨੇ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਸੀ ਕਿ 9 ਸਾਲ ਦੀ ਜਦੋਂ ਗੁਰੂ ਸਾਹਿਬ ਦੀ ਉਮਰ ਹੈ ਤੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਲੇ ਦੇ ਹਾਕਮ ਔਰੰਗਜ਼ੇਬ ਦੇ ਹੁਕਮਾਂ ਥੱਲੇ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਾਂਦਾ। ਸੋ 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਅੱਗੋਂ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਦੇ ਤੌਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਜਾਣ ਤੋਂ ਪਹਿਲਾਂ ਸਥਾਪਿਤ ਕਰ ਦਿੰਦੇ ਨੇ, ਉਹਨਾਂ ਦਾ ਜੀਵਨ। ਔਰ 42 ਸਾਲ ਦੀ ਉਮਰ 'ਚ ਦਸਵੇਂ ਪਾਤਸ਼ਾਹ ਹਜ਼ੂਰ ਸਾਹਿਬ ਜਿਹੜਾ ਕਿ ਅੱਜ ਮਹਾਰਾਸ਼ਟਰ ਵਿੱਚ ਹੈ, ਕਿਸੇ ਵੇਲੇ ਇਹ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਹਿੱਸਾ ਹੁੰਦਾ ਸੀ। ਔਰ ਇਹ ਵੀ ਇੱਕ ਸਾਡਾ ਵੱਡਾ ਤਖਤ ਹੈ, ਤਖਤ ਸ੍ਰੀ ਹਜ਼ੂਰ ਸਾਹਿਬ। ਉਸ ਮੁਕਾਮ ਦੇ ਉੱਤੇ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਸੋ ਇਹ ਲਗਭਗ 42 ਸਾਲ ਦੀ ਦਸਵੇਂ ਪਾਤਸ਼ਾਹ ਦੀ ਜਿਹਨੂੰ ਅਸੀਂ ਦੁਨਿਆਵੀ ਉਮਰ ਕਵਾਂਗੇ, ਉਹਦੇ 'ਚ ਕਿੰਨਾ ਕੁਛ ਵਾਪਰਿਆ ਦਸਵੇਂ ਪਾਤਸ਼ਾਹ ਦੇ ਵਿੱਚ, ਕਿਵੇਂ 9 ਪਾਤਸ਼ਾਹੀਆਂ ਦੀ ਜੋਤ ਜਿਹੜੀ ਹੈ ਉਹ ਵਿਆਪਕ ਹੈ, ਔਰ ਕਿਵੇਂ ਇਸ ਛੋਟੀ ਜਿਹੀ ਉਮਰ ਦੇ ਵਿੱਚ ਕਿਵੇਂ ਦਸਵੇਂ ਪਾਤਸ਼ਾਹ ਨੇ
ਉਹ ਇੱਕ ਮਹਾਨ ਸ਼ਾਇਰ ਵੀ ਨੇ, ਇੱਕ ਜੰਗਜੂ ਜਰਨੈਲ ਵੀ ਨੇ। ਉਹਨਾਂ ਨੇ ਕਿਵੇਂ ਅੱਡ-ਅੱਡ 52 ਕਵੀ ਔਰ ਉਹ ਪੈਟਰਨਾਈਜ਼ ਕਰਦੇ ਨੇ ਆਰਟ ਨੂੰ, ਪੋਇਟਰੀ ਨੂੰ, ਔਰ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਲਗਭਗ 14 ਜੰਗਾਂ ਵੀ ਲੜੀਆਂ, ਜਿਨ੍ਹਾਂ 'ਚ 11 ਜੰਗਾਂ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ ਔਰ 3 ਜੰਗਾਂ ਜਿਸ ਦੇ ਵਿੱਚ ਔਰੰਗਜ਼ੇਬ ਦੀ ਸ਼ਾਹੀ ਫੌਜ ਔਰ ਉਸ ਵੇਲੇ ਦੇ 3 ਸੂਬੇ, ਉਹ ਸਰਹੰਦ ਹੋਏ, ਉਹ ਲਾਹੌਰ ਹੋਏ ਔਰ ਕਸ਼ਮੀਰ ਹੋਏ, ਉਹਨਾਂ ਦੀਆਂ ਜੁਆਇੰਟ ਫੋਰਸਿਸ ਦੇ ਨਾਲ ਟੱਕਰ, ਜਿਹਦੇ 'ਚ ਉਹਨਾਂ ਦੇ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਉਹਨਾਂ ਦੇ ਮਾਤਾ ਗੁਜਰੀ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਸਰਬੰਸਦਾਨੀ ਕਹਿੰਦੇ ਹਾਂ ਕਿ ਉਹਨਾਂ ਨੇ ਕੌਮ ਦੀ ਖਾਤਰ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਆ ਜਿਹੜਾ ਉਹ ਆਪਣਾ ਸਰਬੰਸ ਕੁਰਬਾਨ ਕੀਤਾ। ਲੇਕਿਨ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕ੍ਰਿਸ਼ਮਾ ਕੀਤਾ, ਜਿਹੜਾ ਅੱਜ ਵੀ ਜਦੋਂ ਅਸੀਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ 355 ਸਾਲ ਬਾਅਦ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਤੇ ਸਭ ਤੋਂ ਵੱਡਾ ਕ੍ਰਿਸ਼ਮਾ ਹੈ ਖਾਲਸਾ। ਬਿਲਕੁਲ, ਜਿਹੜਾ 1699 ਈਸਵੀ ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 80,000 ਦੇ ਇਕੱਠ ਚੋਂ 5 ਉਹ ਸਿੱਖ ਨਿਤਰਦੇ ਨੇ ਸਾਹਮਣੇ, ਜਿਨ੍ਹਾਂ ਦੀਆਂ ਤੁਸੀਂ ਜੀਓਗ੍ਰਾਫੀਕਲ ਲੋਕੇਸ਼ਨਸ ਦੇਖੋ ਤੇ ਇਹ ਗੱਲ ਵੀ ਦੱਸਦੀ ਹੈ ਕਿ ਕਿਵੇਂ ਸਿੱਖੀ 4 ਚਫੇਰੇ ਫੈਲ ਚੁੱਕੀ ਸੀ। ਭਾਈ ਦਇਆ ਸਿੰਘ ਲਾਹੌਰ ਤੋਂ ਨੇ, ਭਾਈ ਧਰਮ ਸਿੰਘ ਦਿੱਲੀ ਤੋਂ ਨੇ, ਜਿਹੜੀ ਹਸਤਨਾਪੁਰ ਉਸ ਵੇਲੇ ਦਾ ਪੁਰਾਣੇ ਨਾਂ ਨਾਲ ਰਿਹਾ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਨੇ, ਭਾਈ ਮੋਹਕਮ ਸਿੰਘ ਦਵਾਰਕਾ ਗੁਜਰਾਤ ਤੋਂ ਨੇ ਔਰ ਭਾਈ ਸਾਹਿਬ ਸਿੰਘ ਬਿਦਰ ਕਰਨਾਟਕਾ ਤੋਂ ਨੇ। ਔਰ ਇਹ ਕਿਵੇਂ 80,000 ਦੇ ਇਕੱਠ ਚੋਂ ਇਹ 5 ਜਿਹਨੇ ਆਪਣਾ ਸਿਰ ਗੁਰੂ ਦੀ ਤੇਗ ਦੇ ਅੱਗੇ ਆ ਕੇ ਰੱਖਦੇ ਨੇ ਔਰ 10ਵੇਂ ਪਾਤਸ਼ਾਹ ਉਹਨਾਂ ਨੂੰ ਪਿਆਰੇ ਕਹਿ ਕੇ ਆਪਣੇ ਗਲ ਨਾਲ ਲਾਉਂਦੇ ਨੇ। ਅੰਮ੍ਰਿਤ ਦਾ ਬਾਟਾ ਛਕਾਇਆ ਜਾਂਦਾ ਹੈ ਔਰ ਅੰਮ੍ਰਿਤ ਉਹ ਹੈ ਜਿਹੜਾ ਮੁਰਦਿਆਂ ਦੇ ਵਿੱਚ ਜ਼ਿੰਦਗੀ ਭਰਦਾ ਹੈ। ਔਰ ਇਹ ਗੁਰੂ ਸਾਹਿਬ ਦਾ ਫਰਮਾਨ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਪਰਮ ਨਾਸ, ਤੁਸੀਂ ਖਾਲਸਾ ਹੋ। ਸੋ ਇਹ ਜਿਹੜਾ ਕ੍ਰਿਸ਼ਮਾ ਕਿ ਬੇਸ਼ੱਕ ਸਿਧਾਂਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਦਿੱਤਾ ਔਰ ਇਸ ਦੀ ਟੈਸਟੀਮਨੀ ਸਾਡੇ ਵੱਡੇ ਸਕਾਲਰ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਦੀ, ਜਿਹੜੀ ਫਿਲਾਸਫੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਰਾਜ ਯੋਗ ਦੀ, ਮੀਰੀ ਪੀਰੀ ਦੀ, ਭਗਤੀ ਸ਼ਕਤੀ ਦੀ, ਉਹ 10ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਖਾਲਸਾ ਉਹ ਮੁਕੰਮਲ ਕਾਨਸੈਪਟ ਹੈ ਜਿਹਦੇ 'ਚ ਇੱਕ ਸਿੱਖ, ਸਿੰਘ, ਸਿੰਘਣੀ, ਇਹ ਲਫ਼ਜ਼ ਵੀ ਜਿਹੜਾ ਨੋਮਨਕਲੇਚਰ ਵੀ ਹੈ ਇਹ 10ਵੇਂ ਪਾਤਸ਼ਾਹ ਨੇ ਹੀ ਕਿਹਾ ਕਿ ਵੀ ਅੱਜ ਤੋਂ ਤੁਸੀਂ ਸਾਰੇ ਮੇਰੇ ਪੁੱਤਰ ਪੁੱਤਰੀਆਂ ਹੋ, ਮੇਰਾ ਹਰ ਪੁੱਤਰ ਸਿੰਘ ਹੋਏਗਾ, ਫੀਅਰਲੈਸ ਲਾਈਕ ਏ ਲਾਇਨ ਔਰ ਸਿੰਘਣੀ। ਔਰ ਇਹੀ ਨਹੀਂ, ਜਦੋਂ ਅਸੀਂ ਕੌਰ ਦੇਖਦੇ ਹਾਂ ਸਾਡੀਆਂ ਬੀਬੀਆਂ ਬੱਚੀਆਂ ਦੇ ਨਾਂ ਨਾਲ, ਕੌਰ ਦਾ ਮਤਲਬ ਪ੍ਰਿੰਸ ਹੁੰਦਾ ਹੈ, ਸ਼ਹਿਜ਼ਾਦਾ। ਹੁਣ ਇਹ ਇੱਕ ਉਸ ਸਮਾਜ ਦੇ ਵਿੱਚ ਜਿੱਥੇ ਔਰਤ ਨੂੰ ਕਿਵੇਂ ਘਟੀਆ ਦਰਜਾ ਦਿੱਤਾ ਹੋਇਆ ਸੀ, ਉੱਥੇ ਉਹ ਔਰਤ ਨੂੰ 5 ਕਕਾਰ, ਕਿਰਪਾਨ ਦੇਣੀ, ਹਥਿਆਰ ਦੇਣਾ, ਘੋੜ ਸਵਾਰੀ। ਔਰ ਇਹ ਕੌਮ ਜਿਨ੍ਹਾਂ ਨੂੰ ਕਿਵੇਂ ਬ੍ਰਾਹਮਣਵਾਦ ਨੇ ਸ਼ੂਦਰਾਂ ਦੇ ਥੱਲੇ ਇੱਕ ਵੱਡਾ ਹਿੱਸਾ ਰੱਖਿਆ ਹੋਇਆ ਸੀ, ਉਹਨਾਂ ਦੇ ਮੁੱਢਲੇ ਹੱਕ ਖੋਏ ਹੋਏ ਸਨ। ਤੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ बनाऊं तब गोविंद सिंह नाम कहाऊं 1.25 लाख से एक लड़ाऊं तब गोविंद सिंह नाम। ਇਹ ਸਪਿਰਿਟ ਸੀ ਕਿ ਮੇਰਾ ਸਿੱਖ ਜਿਹੜਾ ਹੈ ਉਹ ਅਨਡਿਫੀਟੇਬਲ, ਅਨਕੰਕਰੇਬਲ ਬਾਈ ਸਪਿਰਿਟ, ਜ਼ਿਆਦਾ ਥੋੜਿਆਂ ਦੇ ਉੱਤੇ ਕਾਬੂ ਕਰਦੇ ਨੇ, ਵਧੀਆ ਹਥਿਆਰ ਦੂਜੇ ਨੂੰ ਕਮਜ਼ੋਰ ਕਰਦੇ ਨੇ, ਲੇਕਿਨ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਫਰਕ ਹੁੰਦਾ। ਜਦੋਂ ਅਸੀਂ 1.25 ਲੱਖੀ ਸਪਿਰਿਟ ਦੀ ਗੱਲ ਕਰਦੇ ਹਾਂ ਕਿ ਇੱਕ ਸਿੱਖ 1.25 ਲੱਖ ਨਾਲ ਲੜਨ ਦੇ ਕਾਬਲ ਬਣਾਇਆ, ਤਾਂ ਉਹ ਸਪਿਰਿਟ ਹੈ ਕਿ ਜੇ ਤੁਸੀਂ ਇੱਕ ਰਸਤਾ ਚੁਣਿਆ ਫਿਰ ਇਹੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਵਿੱਚ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਕਿਉਂਕਿ ਇਹ ਮੁਕੰਮਲ ਮੀਰੀ ਪੀਰੀ ਜਿਹੜੀ ਹੈ ਉਹ ਇੱਕ ਥਾਂ ਤੇ ਇਕੱਠਾ ਹੋਣਾ, 5 ਕਕਾਰ,
ਕੇਸ, ਕੰਗਾ, ਕੜਾ, ਕਛਹਿਰਾ, ਕਿਰਪਾਨ, ਇਹ ਜਿਹੜੇ ਨੇ ਸਿਰਫ ਸਿੰਬਲ ਨਹੀਂ ਨੇ, ਕਈ ਸਾਡੇ ਉਹਨੂੰ ਸਿੰਬਲਸ ਕਹਿਣਗੇ, ਇਹ ਗਿਫਟਸ ਨੇ, ਗਿਫਟਸ ਆਫ ਲਵ। ਕਿ ਜਦੋਂ ਤੁਸੀਂ ਆਪਣਾ ਆਪਾ ਗੁਰੂ ਨੂੰ ਦੇ ਦਿੱਤਾ ਹੈ, ਫਿਰ ਤੁਹਾਡੇ ਹੱਥ 'ਚ ਪਾਇਆ ਕੜਾ ਤੁਹਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਤੁਸੀਂ ਸੱਚ, ਹੱਕ, ਇਨਸਾਫ ਲਈ ਹੋ। ਤੁਹਾਡੇ ਗਾਤਰੇ ਕਿਰਪਾਨ ਕਿ ਭਾਈ ਇਹ ਡਾਊਨ ਟਰੋਡਨ ਦੇ ਲਈ ਹੈ, ਜਿਸ ਦੇ ਉੱਤੇ ਜ਼ੁਲਮ ਹੁੰਦਾ ਹੈ ਉਸ ਦੇ ਖਿਲਾਫ ਇਹ ਤਲਵਾਰ ਚੁੱਕਣੀ ਹੈ। ਔਰ ਇਸੇ ਤਰ੍ਹਾਂ ਸਾਡੇ ਕੇਸ, ਸਾਡੀ ਦਸਤਾਰ, ਜਿਹੜਾ ਕਰਾਊਨ ਹੈ, ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਇਹ ਸਾਡਾ ਵਜੂਦ ਸਾਡਾ ਨਹੀਂ ਹੈ, ਇਹ ਗੁਰੂ ਨੇ ਰੱਬ ਦੇ ਰਸਤੇ ਤੇ ਤੁਰਨ ਦੇ ਲਈ ਸਾਨੂੰ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਕਿ ਇਹ ਰੱਬ ਦੀ ਮੌਜ ਖਾਲਸਾ ਪੈਦਾ ਹੋਇਆ। ਔਰ ਇਹੀ ਇਹ ਖਾਲਸਾ ਰੱਬ ਨੂੰ ਸਮਰਪਿਤ ਹੈ, ਸਰਬੱਤ ਦਾ ਭਲਾ ਉਹਦਾ ਆਸ਼ਾ ਹੈ। ਔਰ ਜਿਹੜੀ ਸਿੱਖ ਗ੍ਰੀਟਿੰਗ ਹੈ, ਬਹੁਤ ਵਾਰ ਜਿਵੇਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋ, ਕਈਆਂ ਨੇ ਕਈ ਵਾਰ ਪੁੱਛਿਆ ਕਿ ਇਹਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹ ਗ੍ਰੀਟਿੰਗ ਕਿ ਜਿੱਥੇ ਇੱਕ ਪਾਸੇ ਜਿੱਥੇ ਨਾਂ ਬਦਲ ਦਿੱਤੇ, ਹੁਣ ਬਹੁਤ ਵਾਰ ਜਿਹੜਾ ਅਹਿਸਾਸੇ ਕਮਤਰੀ ਹੁੰਦਾ ਹੈ ਉਹ ਤੁਹਾਡੇ ਨਾਂ ਨਾਲ ਹੀ ਜੁੜਿਆ ਹੁੰਦਾ ਹੈ। ਬ੍ਰਾਹਮਣਵਾਦੀਆਂ ਦੇ ਵਿੱਚ ਤਾਂ ਉਹਨਾਂ ਨੇ ਸੂਰਜਵੰਸ਼ੀ, ਚੰਦਰਵੰਸ਼ੀ, ਔਰ ਆਮ ਜਿਹੜੇ ਵਿਚਾਰੇ ਗਰੀਬ ਸੀ, ਕੋਈ ਗਿੱਦੜੂ ਮੱਲ, ਕੋਈ ਘਸੀਟਾ ਮੱਲ, ਕੋਈ ਉਹਨਾਂ ਨੂੰ ਚੰਗੇ ਨਾਂ ਵੀ ਨਹੀਂ ਸੀ ਰੱਖਣ ਦੀ ਇਜਾਜ਼ਤ, ਪਰ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਮੇਰੇ ਸ਼ੇਰ ਨੇ। ਫਿਰ ਕੋਈ ਸ਼ੇਰ ਸਿੰਘ ਬਣ ਗਿਆ, ਕੋਈ ਬਘੇਲ ਸਿੰਘ ਬਣ ਗਿਆ, ਕੋਈ ਰਣਜੀਤ ਸਿੰਘ ਬਣ ਗਿਆ, ਕੋਈ ਹਰੀ ਸਿੰਘ ਬਣ ਗਿਆ। ਔਰ ਅਸੀਂ ਦੇਖਦੇ ਹਾਂ ਸਾਈਕੋਲੋਜੀ 'ਚ ਕਹਿੰਦੇ ਨੇ ਨੇਮ ਇਜ਼ ਦਾ ਗੇਮ, ਵੰਸ ਯੂ ਨੇਮ ਇਟ ਦੈਨ ਯੂ ਟੇਮ ਇਟ। ਸੋ ਇਹ ਇੱਕ ਬਿਗਨਿੰਗ ਸੀ। ਔਰ ਫਿਰ ਹਰ ਕੁਛ ਉਹ ਬਦਲਿਆ ਜੋ ਕਿ ਬ੍ਰਾਹਮਣਵਾਦ ਨੇ ਆਮ ਲੋਕਾਂ ਦੀ ਡਿਗਨਿਟੀ ਜਿਹੜੀ ਹੈ ਖਤਮ ਕੀਤੀ ਹੋਈ ਸੀ। ਗ੍ਰੀਟਿੰਗ ਹੀ ਇਹ ਹੈ ਕਿ ਭਾਈ ਅਸੀਂ ਉਸ ਰਸਤੇ ਤੇ ਪਾਉਂਦੇ ਹਾਂ। ਵਾਹਿਗੁਰੂ ਦਾ ਮਤਲਬ ਵੀ ਜਦੋਂ ਅਸੀਂ ਕਹਿੰਦੇ ਹਾਂ ਇਹ ਰੱਬ ਦੇ ਵਾਚਕ ਹੈ। ਵਾਹ ਗੁਰੂ, ਗੁਰੂ ਹੈ ਜਿਹੜਾ ਹਨੇਰੇ ਨੂੰ ਦੂਰ ਕਰਨ ਵਾਲਾ, ਡਿਸਪੈਲਰ, ਜਿਹੜਾ ਰੱਬ ਆਪ ਹੈ। ਸੋ ਮਤਲਬ ਹੀ ਇਹ ਹੈ ਕਿ ਇਹ ਕ੍ਰੀਏਸ਼ਨ ਗੁਰੂ ਨੇ, ਅਕਾਲ ਪੁਰਖ ਨੇ ਕੀਤੀ ਹੈ। ਔਰ ਜਿਹੜਾ ਫਿਰ ਰੱਬ ਦੇ ਰਸਤੇ ਤੇ ਤੁਰਦਾ ਹੈ ਉਸ ਦੀ ਫਤਹ ਹੁੰਦੀ ਹੈ। ਔਰ ਜੇ ਰੱਬ ਦੇ ਰਸਤੇ ਤੇ ਤੁਰਦਿਆਂ ਸ਼ਹੀਦੀ ਵੀ ਮਿਲੇ ਤੇ ਇਹ ਵੀ ਇੱਕ ਵੱਡੇ ਭਾਗਾਂ ਵਾਲੀ ਗੱਲ ਹੁੰਦੀ ਹੈ। ਇਸ ਕਨਸੈਪਟ ਨੇ ਔਰ ਇਸ ਦੀ ਸਪਿਰਿਟ ਨੂੰ ਜਿੱਥੇ ਅਸੀਂ ਪਿਛਲੀਆਂ ਇਹਨਾਂ 3.5 ਸਦੀਆਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਔਖੇ ਵੇਲਿਆਂ 'ਚੋਂ ਖਾਲਸੇ ਨੂੰ 10ਵੇਂ ਪਾਤਸ਼ਾਹ ਦੀ ਇਹ ਸਪਿਰਿਟ, 1.25 ਲੱਖ ਨਾਲ ਜੂਝਣ ਦੀ ਗੱਲ, ਦੁਸ਼ਮਣ ਦੇ ਸਾਹਮਣੇ ਵੀ ਆ ਕੇ ਲਲਕਾਰਨ ਦੀ ਗੱਲ, 10ਵੇਂ ਪਾਤਸ਼ਾਹ ਦਾ ਸਰਬੰਸ ਕੁਰਬਾਨ ਕਰਨ ਦੀ ਗੱਲ। ਇਸ ਲਈ ਸਿੱਖ, ਜੇ ਇੱਕ ਮਾਂ ਜਿਹਦੇ 4 ਬੱਚੇ ਕੁਰਬਾਨ ਹੁੰਦੇ ਨੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ, ਉਹ ਕਹਿੰਦੇ ਆ ਮੇਰੇ ਗੁਰੂ ਨੇ ਤਾਂ ਸਰਬੰਸ ਕੁਰਬਾਨ ਕੀਤਾ ਸੀ, ਮੈਂ ਬੁੱਢੀ ਹਾਂ, ਜੇ ਮੈਂ ਹੁਣ ਵੀ ਕੋਈ ਬੱਚਾ ਜੰਮ ਸਕਦੀ ਤੇ ਮੈਂ ਕੌਮ ਦੇ ਅਰਪਣ ਕਰਦੀ। ਸੋ ਇਸ ਸਪਿਰਿਟ ਨੇ ਜਿਹੜਾ ਫਿਰ ਅੱਜ ਜੇ ਦਿੱਲੀ ਦੀਆਂ ਬਰੂਹਾਂ ਤੇ 7 ਲੱਖ ਸਿੱਖ ਜਿਹੜੇ ਮੈਜੋਰਿਟੀ ਸਿੱਖ ਨੇ, ਜ਼ਾਹਰ ਹੈ ਕਿਸਾਨ, ਉਹ ਬੈਠੇ ਨੇ ਤੇ ਇਹ ਉਹੀ ਸਪਿਰਿਟ ਹੈ। ਉਹੀ ਮਹੀਨਾ ਪੋਹ ਦਾ ਚੱਲ ਰਿਹਾ ਹੈ। ਪੋਹ ਸੁਦੀ 7ਵੀਂ ਨੂੰ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ। ਪੋਹ ਦੀਆਂ ਹੀ ਠੰਡੀਆਂ ਰਾਤਾਂ ਜਦੋਂ ਸਾਹਿਬਜ਼ਾਦੇ ਮਾਤਾ ਗੁਜਰੀ ਬੁਰਜ ਦੇ ਵਿੱਚ ਸਨ। ਔਰ ਜਿਵੇਂ ਇਸ ਦਿਨ ਨੂੰ ਅੱਜ 4 ਚੁਫੇਰੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਸਾਡੇ ਕੋਲ ਕੁਝ ਪਿਕਚਰਸ ਈਵਨ ਕਿਉਂਕਿ 47 ਤੋਂ ਪਹਿਲਾਂ ਪੰਜਾ ਸਾਹਿਬ ਵਿਖੇ ਵੀ ਜਿਹੜਾ ਇਹ ਦਿਨ ਖਾਸ ਤੌਰ ਤੇ ਮਨਾਇਆ ਜਾਂਦਾ ਸੀ। ਔਰ ਅੱਜ ਵੀ ਬੇਸ਼ੱਕ ਅਜੇ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਚੱਲ ਰਹੀਆਂ ਨੇ, ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ ਵੀ ਇਹ ਦਿਨ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ, ਕੁਝ ਥਾਵਾਂ ਤੇ 2 ਜਨਵਰੀ ਨੂੰ ਵੀ ਸੈਲੀਬ੍ਰੇਟ ਕੀਤਾ ਹੈ। ਔਰ ਇਸ ਸਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਸਰੇ ਪਾਸੇ ਮੈਂ ਇੱਕ ਕੋਟ ਜਿਹੜੀ ਬੀਬੀ ਨੋਬਲ ਪ੍ਰਾਈਜ਼ ਵਿਨਰ, ਨੋਬਲ ਲੌਰੀਏਟ ਰਹੀ ਹੈ, ਪਰਲ ਬਕ। ਪਰਲ ਬਕ ਇੰਨੀ ਪ੍ਰਭਾਵਿਤ ਹੋਈ ਸਿੱਖੀ ਤੋਂ, ਖਾਲਸੇ ਦੇ ਕਨਸੈਪਟ ਤੋਂ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਕਾਫੀ ਕੋਈ ਜਿਹੜੇ ਸ਼ਬਦ ਨੇ ਉਹਨਾਂ ਦਾ ਅੰਗਰੇਜ਼ੀ ਟਰਾਂਸਲੇਸ਼ਨ ਵੀ ਕੀਤਾ। ਪਰ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਲਿਖਿਆ ਤਾਂ ਉਹਨੇ ਕਿਹਾ ਕਿ ਦਾ ਕ੍ਰੀਏਸ਼ਨ ਆਫ ਦਾ ਖਾਲਸਾ was the greatest work of the Guru, ਕਿ ਖਾਲਸੇ ਦੀ ਸਿਰਜਣਾ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਕੰਮ ਸੀ। He created a type of Superman, a universal man of God, casteless and countryless, the spearhead of resistance against tyranny,
ਕਿ ਉਹਨਾਂ ਨੇ ਉਹ ਇਨਸਾਨ ਪੈਦਾ ਕੀਤਾ ਜਿਹੜਾ ਇੱਕ ਸੁਪਰਮੈਨ ਵਾਂਗ ਸੀ, ਜਿਹੜਾ ਇਸ ਸਾਰੇ ਧਰਤੀ ਦੇ ਉੱਤੇ ਯੂਨੀਵਰਸਲ ਮੈਨ ਆਫ ਗॉड ਉਹ ਸੀ, ਜਿਹੜਾ ਕਿਸੇ ਜ਼ਾਤ ਪਾਤ 'ਚ ਯਕੀਨ ਨਹੀਂ ਸੀ ਰੱਖਦਾ, ਜਿਸ ਦੀ ਨੋਬਿਲਿਟੀ, ਜਿਸ ਦਾ ਕੰਮ ਕਿਸੇ ਦੇਸ਼ ਦੀਆਂ ਹੱਦਾਂ ਦੇ ਵਿੱਚ ਨਹੀਂ ਸੀ, ਔਰ ਉਹ ਟਿਰਨੀ ਜ਼ੁਲਮ ਦੇ ਖਿਲਾਫ ਖਲੋਣ ਵਾਲਾ ਸਭ ਤੋਂ ਅੱਗੇ ਦਾ ਜਿਹੜਾ ਖਲੋਣ ਵਾਲਾ ਇਨਸਾਨ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਨੋਬਲ ਲੌਰੀਏਟ ਵੱਲੋਂ ਇਸ ਲੈਵਲ ਜਿਹੜੇ ਲੋਕ ਸਮਝਦੇ ਨੇ ਅਲਟੀਮੇਟਲੀ, ਹੁਣ ਇਸ ਖਾਲਸੇ ਦੇ ਕਨਸੈਪਟ ਨੂੰ ਹਿੰਦੂ ਤਵੀਆਂ ਨੇ ਜੇ ਸਿਰਫ ਤੇ ਸਿਰਫ ਇਸਲਾਮ ਦੇ ਖਿਲਾਫ ਲੜਨ ਵਾਲੇ, ਮੁਸਲਮਾਨਾਂ ਦੇ ਖਿਲਾਫ ਲੜਨ ਇਵੇਂ ਪ੍ਰੈਜ਼ੈਂਟ ਕੀਤਾ। ਔਰ ਜਿਵੇਂ ਮੈਂ ਕਿਹਾ ਵੀ 14 ਜੰਗਾਂ ਜਿਹੜੀਆਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ, ਉਹਦੇ 'ਚ 11 ਲੜਾਈਆਂ ਪਹਾੜੀ ਹਿੰਦੂ ਰਾਜਿਆਂ ਦੇ ਖਿਲਾਫ ਸੀ। ਔਰ ਔਰੰਗਜ਼ੇਬ ਦੇ ਨਾਲ ਫਾਈਨਲ ਡਾਇਲੋਗ ਜਿਹੜਾ ਜ਼ਫਰਨਾਮੇ ਦੇ ਰੂਪ 'ਚ ਅਸੀਂ ਦੇਖਦੇ ਹਾਂ, ਜਿੱਤ ਦੀ ਚਿੱਠੀ, ਉਹਦੇ 'ਚ ਗੁਰੂ ਗੋਬਿੰਦ ਸਿੰਘ ਇੱਕ ਸ਼ੇਅਰ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਔਰੰਗਜ਼ੇਬ ਨੂੰ ਕਿ ਤੂੰ ਵੀ ਬੁੱਤੋ ਸ਼ਿਕਾਨੇ, ਮੈਂ ਵੀ ਬੁੱਤੋ ਸ਼ਿਕਾਨੇ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ 'ਤੇ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ। ਔਰ ਫਿਰ ਔਰੰਗਜ਼ੇਬ ਨੂੰ ਆਇਨਾ ਦਿਖਾਇਆ ਕਿ ਵੀ ਤੂੰ ਕੀ ਕੀਤਾ, ਆਪਣੇ ਪਿਓ ਨਾਲ ਕੀ ਕੀਤਾ, ਭਰਾਵਾਂ ਨਾਲ ਕੀ ਕੀਤਾ। ਉਹਨੂੰ ਕਿਹਾ ਵੀ ਤੂੰ ਮੁਸਲਮਾਨ ਹੈ, ਬਹਾਦਰ ਹੈ ਤੂੰ, ਕੋਈ ਸ਼ੱਕ, ਉਹਦੀ ਤਾਰੀਫ ਵੀ ਕੀਤੀ ਉਹਦੇ ਗੁਣਾਂ ਦੀ, ਲੇਕਿਨ ਉਹਨੂੰ ਇਹ ਆਇਨਾ ਵੀ ਦਿਖਾਇਆ ਕਿ ਜਿਹੜਾ ਤਖਤ ਤੇ ਬਹਿ ਕੇ ਜ਼ੁਲਮ ਕਰਦਾ ਉਹ ਫਿਰ ਰੱਬ ਨੂੰ ਦੇਣਦਾਰ ਵੀ ਹੁੰਦਾ। ਔਰ ਇਸ ਸਾਰੇ ਪਾਰਟ ਨੂੰ ਮੈਂ ਸਮਝਦਾ ਵੀ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਖਾਲਸਾ ਸਿੱਖੀ ਦਾ ਕਨਸੈਪਟ ਕਿਸੇ ਧਰਮ ਦੇ ਖਿਲਾਫ ਨਹੀਂ, ਖਾਲਸੇ ਦੀ ਇੱਕ ਆਪਣੀ ਹੋਂਦ ਹੈ। ਸਿੱਖ ਇੱਕ ਅਲੱਗ, ਅਸੀਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂਆਤ ਕਰਦੇ ਹਾਂ ਜਿਹੜਾ ਕਿ ਰਿਵੀਲਡ ਰਿਲੀਜਨ ਹੈ। ਗੁਰੂ ਨਾਨਕ ਸਾਡੇ ਪ੍ਰੋਫਿਟ ਨੇ, ਦੁਨੀਆ ਦੇ ਵਿੱਚ ਇੱਕ ਮੈਸੇਜ ਲੈ ਕੇ ਆਏ ਨੇ। ਅੱਜ 30 ਮਿਲੀਅਨ ਸਿੱਖ ਕੌਮ ਦੁਨੀਆ ਭਰ ਦੇ ਵਿੱਚ 150 ਤੋਂ ਜ਼ਿਆਦਾ ਦੇਸ਼ਾਂ 'ਚ ਸਾਡੇ ਝੂਲਦੇ ਨਿਸ਼ਾਨ, ਕਿਉਂਕਿ ਨਿਸ਼ਾਨ ਝੰਡੇ ਸੋਵਰਨਿਟੀ ਦਾ ਚਿੰਨ੍ਹ ਹੈ। ਔਰ ਜਦੋਂ ਅਸੀਂ ਪਾਤਸ਼ਾਹ ਕਹਿੰਦੇ ਹਾਂ ਗੁਰੂ ਸਾਹਿਬ ਨੂੰ, ਪਾਤਸ਼ਾਹ ਦਾ ਮਤਲਬ ਹੀ ਸੋਵਰਨ ਹੈ। ਔਰ ਖਾਲਸਾ ਜਿਹੜਾ ਹੈ ਉਹ ਟੈਂਪੋਰਲ ਵਰਲਡਲੀ ਲੈਵਲ ਦੇ ਉੱਤੇ ਸੋਵਰਨਿਟੀ ਦਾ ਜਿਹੜਾ ਉਹ ਝੰਡਾ ਬਰਦਾਰ ਹੈ। ਇਹੀ ਕਾਰਨ ਹੈ ਕਿ ਸਾਡੀ ਹਰ ਪ੍ਰੇਅਰ ਅਰਦਾਸ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਸੋ ਇਹ ਕਿਸੇ ਦੇ ਹੱਕ ਖੋਣ ਦੀ ਨਹੀਂ, ਕਿਸੇ ਦੇ ਉੱਤੇ ਰਾਜ ਕਰਨ ਦੀ ਗੱਲ ਨਹੀਂ ਹੈ। ਇਹ ਆਪਣੀ ਸੋਵਰਨਿਟੀ, ਔਰ ਜਿਹਦੇ ਲਈ ਜੇ UN ਦੀ ਡੈਫੀਨੇਸ਼ਨ ਕਹਿਣੀ ਹੋਏ ਤਾਂ ਉਹ ਇਹੀ ਹੈ ਜਿਸ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕਿ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਜਿਹਨੂੰ UN ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿਹਾ। ਔਰ ਅੱਜ ਜਦੋਂ ਅਸੀਂ ਆਪਣੀ ਆਜ਼ਾਦ ਮੁਲਕ ਖਾਲਿਸਤਾਨ ਦੀ ਸਟਰਗਲ ਕਰ ਰਹੇ ਹਾਂ, ਅਸੀਂ ਹਿੰਦੂ ਧਰਮ ਦੇ ਖਿਲਾਫ ਸਾਡੀ ਲੜਾਈ ਨਹੀਂ ਹੈ, ਦਿੱਲੀ ਤਖਤ ਦੇ ਖਿਲਾਫ ਹੈ। ਕਿਉਂਕਿ ਦਿੱਲੀ ਅੱਜ ਹਿੰਦੂਤਵਾ ਦਾ ਇਹ ਤਖਤ ਜਿਹੜਾ ਸਿੱਖਾਂ ਨੂੰ ਉਹਨਾਂ ਦੀ ਸੋਵਰਨਿਟੀ, ਉਹਨਾਂ ਦੇ ਮੁੱਢਲੇ ਹੱਕ, ਉਹਨਾਂ ਦੀ ਇਕਨੋਮਿਕਲ ਇੰਡੀਪੈਂਡੈਂਸ, ਉਹਨਾਂ ਦੀ ਧਾਰਮਿਕ ਆਜ਼ਾਦੀ, ਇਹਨਾਂ ਸਾਰਿਆਂ ਦੇ ਉੱਤੇ ਉਸ ਨੇ ਧਾਵਾ ਬੋਲਿਆ। ਔਰ ਇਹੀ ਜਦੋਂ ਅਸੀਂ ਅੱਜ 7 ਲੱਖ ਕਿਸਾਨਾਂ ਦੇ ਪਿਛਲੇ 40 ਦਿਨਾਂ ਤੋਂ ਜ਼ਿਆਦਾ ਦੀ ਸਟਰਗਲ ਦੀ ਗੱਲ ਕਰਦੇ ਤੇ ਦਿੱਲੀ ਦੀ ਹਿੱਕ ਦੇ ਉੱਤੇ ਇਹ ਝੰਡਾ ਗੱਡਿਆ। ਔਰ ਇੱਕ ਜਿਵੇਂ ਪੰਜਾਬ ਸੌਂਗ ਪਹਿਲਾਂ ਲਹਿੰਦੇ ਪੰਜਾਬ ਵੱਲੋਂ ਆਇਆ, ਇੱਕ ਦੂਸਰਾ ਬਾਗੀ ਪੰਜਾਬ ਦੇ ਨਾਂ ਥੱਲੇ 20 ਸੌਂਗ ਆਇਆ। ਔਰ ਸਾਡੇ ਬਹੁਤ ਸਾਰੇ ਵੀਰ ਭੈਣਾਂ ਸਾਨੂੰ ਲਿੰਕ ਭੇਜ ਕੇ ਕਹਿੰਦੇ ਨੇ ਕਿ ਇਸ ਨੂੰ ਚਲਾਓ। ਪਰ ਮੈਂ ਇਹ ਦੱਸਦੇ ਹਾਂ ਇਹ ਠੀਕ ਹੈ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਉਹਨਾਂ ਸੌਂਗਸ ਨੂੰ ਲੈ ਕੇ ਰਿਐਕਸ਼ਨ ਦਿੰਦੇ ਨੇ, ਪਰ ਅਸੀਂ ਇੱਕ ਮੇਨ ਚੈਨਲ ਹੈ ਔਰ ਚੈਨਲ ਦੇ ਉੱਤੇ ਜਦੋਂ ਤੱਕ ਸਾਡੇ ਕੋਲ ਕਾਪੀਰਾਈਟ ਨਹੀਂ ਹੁੰਦਾ ਅਸੀਂ ਇਹਨੂੰ ਚਲਾ ਨਹੀਂ ਸਕਦੇ, ਕਿਉਂਕਿ ਨਾਲ ਦੀ ਨਾਲ ਹੀ YouTube ਦੇ ਉੱਤੇ ਸਾਡਾ ਚੈਨਲ ਬਲੌਕ ਕਰ ਦਿੱਤਾ ਜਾਂਦਾ। ਆਲਰੇਡੀ ਅਸੀਂ ਰਿਸਕ ਲੈ ਕੇ ਬਹੁਤਿਆਂ ਦੇ ਕਹਿਣ ਤੇ ਪ੍ਰਧਾਨ ਜਿਹੜਾ ਪੰਜਾਬ ਨਾਲ ਰਿਲੇਟਡ ਸੀ ਸੌਂਗ ਉਹ ਚਲਾਇਆ ਔਰ ਸਾਡਾ 5 ਦਿਨ ਜਿਹੜਾ ਉਹ ਸਾਨੂੰ ਮੁੜ ਕੇ ਉਹਨਾਂ ਤੋਂ ਹੀ ਜਿਹੜਾ ਉਹ ਲੈ ਕੇ ਇਜਾਜ਼ਤ ਔਰ ਮਾਫੀ ਮੰਗ ਕੇ ਹੀ ਛੁੱਟਣਾ ਪਿਆ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਅਸੀਂ ਇਹ ਸਪਿਰਿਟ ਜਿਹੜੀ ਦੋਨੋਂ ਪੰਜਾਬਾਂ ਦੀ ਸਾਂਝ ਦੀ ਹੈ ਇਸ ਦੇ ਝੰਡਾ ਬਰਦਾਰ ਹੈ ਪਿਛਲੇ 35 ਸਾਲ ਤੋਂ ਹੀ, ਔਰ 8 ਸਾਲ ਤੋਂ TV 84 ਇਸ ਦਾ ਮੁਦਈ ਹੈ। ਔਰ ਸਾਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਸਾਡੇ ਵੀਰ ਭੈਣਾਂ ਇਸ ਨੂੰ ਐਪਰੀਸ਼ੀਏਟ ਵੀ ਕਰਦੇ ਨੇ। ਔਰ ਅਦੀਲਾ ਨੌਰੀਨ ਜੀ ਜਿਹੜੇ ਕਾਲਮਨਿਸਟ ਨੇ ਉਹਨਾਂ ਨੇ ਵੀ ਇਸ ਸੌਂਗ ਦਾ ਲਿੰਕ ਭੇਜਿਆ, ਤੁਹਾਨੂੰ ਵੀ ਉਹਨਾਂ ਨੇ ਜਿਹੜਾ ਉਹ ਬੈਸਟ ਵਿਸ਼ੇਸ ਭੇਜੀਆਂ ਨੇ। ਔਰ ਉਹਨਾਂ ਨੇ ਖੁਸ਼ੀ ਦਾ, ਇਹ ਹਰ ਇੱਕ ਨੂੰ ਇਹ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ ਕਿ ਭਾਈ ਔਰ ਇਹ
ਜਿਹੜਾ Song ਹੈ ਇਹਦੇ ਤੇ ਮੈਂ ਬੇਸ਼ੱਕ ਥੋੜੀ ਜਿਹੀ ਅਦਰਵਾਈਜ਼ ਟਿੱਪਣੀ ਕਰਾਂਗਾ ਕੱਲ ਜਾਂ ਆਉਣ ਵਾਲੇ ਦਿਨਾਂ 'ਚ ਕਿ ਇਹਨੇ ਈਵਨ ਹਿਸਟਰੀ ਨੂੰ ਵੀ ਟੱਚ ਕੀਤਾ। ਪਹਿਲਾਂ ਜਿੱਥੇ ਸਿਰਫ ਕਿਸਾਨ ਫੋਕਸਡ ਔਰ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਭਰਾਵਾਂ ਦੀ ਸਾਂਝ ਦੀ ਗੱਲ ਸੀ, ਇੱਥੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਔਰ ਉਸ ਖਿੱਤੇ ਦੇ ਜਿਹੜੇ ਯੋਧੇ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਮਸੀਤਾਂ, ਗੁਰਦੁਆਰੇ, ਉਹਨਾਂ ਦੀਆਂ ਸਾਂਝਾਂ ਦੀ ਗੱਲ ਔਰ ਹਿਸਟਰੀ ਦੇ ਵਿੱਚ ਕਿਵੇਂ ਪੰਜਾਬ ਦੀ ਸਪਿਰਿਟ ਇਨਡੋਮੀਟੇਬਲ ਹੈ ਉਸ ਦਾ ਅਸੀਂ ਜ਼ਿਕਰ ਕਰਾਂਗੇ। ਸੋ ਅਸੀਂ ਆਪਣੇ ਨੌਜਵਾਨ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਇਸ ਸਪਿਰਿਟ ਨੂੰ ਅੱਗੇ ਤੋਰ ਰਹੇ ਨੇ। ਔਰ ਜਿਵੇਂ ਮੈਂ ਕਿਹਾ ਕਿ ਵੀ ਕਿਸਾਨ ਸੰਘਰਸ਼ ਇਹਨਾਂ 4-5 ਦਿਨਾਂ ਦੇ ਵਿੱਚ ਇੱਕ ਮੀਟਿੰਗ ਵੀ ਹੋ ਹਟੀ, ਉਹਦੇ 'ਚ ਉਹੀ ਜੋ ਉਹਨਾਂ ਦਾ ਰਾਗ ਹੈ ਕਿ ਤੂੰ ਸੱਚੀ ਮੁੱਚੀ ਤੁਸੀਂ ਚਾਹੁੰਦੇ ਹੋ ਵੀ ਅਸੀਂ ਕਾਨੂੰਨਬੰਦ ਜਿਹੜੇ ਵਾਪਸ ਲੈ ਲਈਏ। ਔਰ ਈਵਨ ਜਿਹੜੀ ਬੀਜੇਪੀ ਸ਼ਰਾਰਤ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ, ਕਿਉਂਕਿ ਜਦੋਂ ਵੀ ਕਿਤੇ ਲਾਅ ਐਂਡ ਆਰਡਰ ਦੇ ਨਾਂ ਥੱਲੇ ਕੁਝ ਕੀਤਾ ਜਾਂਦਾ ਜਾਂ ਕਿਹਾ ਜਾਂਦਾ ਚੀਫ ਮਿਨਿਸਟਰ ਆਨਸਰੇਬਲ ਹੁੰਦਾ ਹੈ। ਪਰ ਜਿਵੇਂ ਗਵਰਨਰ ਨੇ ਉਹਨਾਂ ਦੇ DGP ਨੂੰ, ਚੀਫ ਸੈਕਟਰੀ ਨੂੰ ਸੱਦਿਆ, ਇਹਦੇ ਤੇ ਵੀ ਅਮਰਿੰਦਰ ਨੇ ਰਿਐਕਟ ਕੀਤਾ ਐਂਡ ਰਾਈਟਲੀ ਸੋ। ਉਹਨੇ ਕਿਹਾ ਸਮਨ ਮੀ ਨਾਟ ਮਾਈ ਆਫਿਸਰਸ ਕੈਪਟਨ ਟੂ ਗਵਰਨਰ। ਔਰ ਇਹ ਉਹਨਾਂ ਨੇ ਕਿਹਾ ਕਿ ਬਈ ਇਹ ਜ਼ਾਹਰ ਹੈ ਕਿ ਪੰਜਾਬ 'ਚ ਦੇਖ ਰਹੇ ਨੇ ਪ੍ਰੈਜ਼ੀਡੈਂਟ ਰੂਲ ਲਿਆਉਣ ਦੀਆਂ ਤਿਆਰੀਆਂ ਕਰ ਰਹੇ ਨੇ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦਿੱਲੀ ਜੈਪੁਰ ਹਾਈਵੇ ਦੇ ਉੱਤੇ 3-4 ਦਿਨ ਪਹਿਲਾਂ ਫਾਰਮਰਸ ਦੇ ਨਾਲ ਕਲੈਸ਼ ਹੋਇਆ, ਟੀਅਰ ਗੈਸ ਸ਼ੈਲਸ ਔਰ ਟਰੈਕਟਰ ਟਰਾਲੀ ਜਿਹੜੀ ਹੈ ਉਸ ਦੇ ਉੱਤੇ ਇੱਕ ਸ਼ੈਲ ਡਿੱਗਿਆ, ਅੱਗ ਵੀ ਲੱਗੀ। ਹਾਲਾਂ LPG ਸਿਲੰਡਰ ਸੀ ਉਹਨਾਂ ਨੇ ਕੱਢ ਲਿਆ, ਅਦਰਵਾਈਜ਼ ਜਾਨੀ ਨੁਕਸਾਨ ਵੀ ਹੋਣਾ ਸੀ। ਔਰ ਹੁਣ ਜਿਹੜੇ ਅਡਾਨੀ ਅੰਬਾਨੀ ਜਿਨ੍ਹਾਂ ਨੂੰ ਖੁਸ਼ ਕਰਨ ਦੇ ਲਈ ਇਹ ਸਾਰੀ ਡਰਾਮੇਬਾਜ਼ੀ ਜਿਹੜੀ ਹੈ ਉਹ ਹੋ ਰਹੀ ਹੈ ਕਾਨੂੰਨਾਂ ਦੇ ਨਾਂ ਥੱਲੇ ਕਿ ਜੀ ਇਹ ਕਿਸਾਨਾਂ ਦੇ ਬਹੁਤ ਫਾਇਦੇ 'ਚ ਨੇ, ਉਹ ਜਦੋਂ ਹੁਣ ਬਟੂਆ ਨੂੰ ਹੱਥ ਪਿਆ ਕਿਉਂਕਿ ਜੀਓ ਟਾਵਰ ਔਰ ਇਹ ਸਾਰੇ ਹਾਈ ਕੋਰਟ 'ਚ ਪਹੁੰਚ ਗਏ ਨੇ। ਰਿਲਾਇੰਸ ਸੇਜ਼ ਇਟ ਹੈਜ਼ ਨਥਿੰਗ ਟੂ ਡੂ ਵਿਦ ਫਾਰਮ ਲਾਜ਼, ਫਾਈਲਸ ਪਲੀ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ, sole nefarious purpose of linking the name of Reliance to these laws is to harm our businesses and damage our reputation। ਲੈ ਲਓ ਜੀ, ਉਹ ਕਹਿੰਦੇ ਜੀ ਸਾਡਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ ਫਾਰਮ ਲਾ, ਅਸੀਂ ਨਾ ਕੁਝ ਖਰੀਦੀਏ ਨਾ ਵੇਚੀਏ ਔਰ ਇਹ ਤਾਂ ਸਾਡੇ ਬਿਜ਼ਨਸ ਨੂੰ ਹਾਰਮ ਕਰਨ ਲਈ ਆ। ਇੱਕ ਨੇ ਪੁੱਛਿਆ ਕਹਿੰਦਾ ਜੀ ਤੁਹਾਨੂੰ 1.5 ਮਹੀਨੇ ਬਾਅਦ ਖਿਆਲ ਆਇਆ ਜੀ? ਔਰ ਉਹਨੇ ਕਿਹਾ ਜੀ ਮਿਨਿਸਟਰ ਨੇ ਖੁਦ ਕਿਹਾ ਜੀ ਅਸੀਂ ਤੁਹਾਡੇ ਮਨ ਵੀ ਕਿੱਦਾਂ ਮੰਨ ਲਈਏ ਗੱਲ, ਅਸੀਂ ਅਡਾਨੀ ਅੰਬਾਨੀ ਨੂੰ ਥੋੜ੍ਹੀ ਨਾਰਾਜ਼ ਕਰਨਾ। ਇਹ ਮਿਨਿਸਟਰ ਕਿਸਾਨਾਂ ਨਾਲ ਮੀਟਿੰਗ ਦੇ ਵਿੱਚ ਕਹਿ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਜਿਹੜਾ ਪਾਰਟ ਹੈ ਇਹ ਸਾਡਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ ਹੈ। ਫਿਰ ਅਸੀਂ ਦੇਖ ਰਹੇ ਹਾਂ ਕਿ ਮੋਦੀ ਨੇ ਵੀ ਡਰਾਮੇਬਾਜ਼ੀ ਦਾ ਇੱਕ ਹੋਰ ਸ਼ੁਰੂ ਕੀਤਾ ਹੈ ਜੀ। ਅਸੀਂ ਪੰਜਾਬ BJP ਦੇ ਇੱਕ ਉਹ ਵਿਕਿਆ ਹੋਇਆ ਹੈ ਇਹਨਾਂ ਦਾ ਬਾਹੂ ਵਾਲਾ ਗਰੇਵਾਲ, ਹਰਜੀਤ ਗਰੇਵਾਲ, ਉਹਨੂੰ ਤੇ ਇੱਕ ਜਿਆਨੀ ਇਹਨਾਂ ਦਾ ਲੀਡਰ ਹੈ ਉਹਦੇ ਨਾਲ ਮੀਟਿੰਗ ਕੀਤੀ ਹੈ। ਔਰ ਲੇਕਿਨ ਦੂਸਰੇ ਪਾਸੇ ਕਿਸਾਨਾਂ ਨੇ ਆਪਣਾ ਜਿਹੜਾ ਉਹ ਪੂਰਾ ਸ਼ੁਰੂ ਕਰ ਲਿਆ। ਉਹਨਾਂ ਨੇ ਜਿਹੜੀ ਮੀਟਿੰਗਸ ਦੇ ਵਿੱਚ ਅੱਜ ਹੀ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਅਸੀਂ ਹੁਣ 7 ਜਨਵਰੀ ਨੂੰ ਟਰੈਕਟਰ ਰੈਲੀ ਕੱਢ ਰਹੇ ਹਾਂ। ਉਹਨਾਂ ਨੇ ਕਿਹਾ ਜੀ 26 ਜਨਵਰੀ ਨੂੰ ਜਿਹੜੀ ਇਹਨਾਂ ਦੀ ਹੋਣੀ ਹੈ ਇਹ ਉਹਦੀ ਰਿਹਰਸਲ ਹੀ ਹੈ। ਪਹਿਲਾਂ 6 ਜਨਵਰੀ ਉਹਨਾਂ ਨੇ ਕੱਲ੍ਹ ਕਰਨਾ ਸੀ, ਪਰ ਕੱਲ੍ਹ ਕਿਉਂਕਿ ਸ਼ਾਇਦ ਵੈਦਰ ਰਿਪੋਰਟ ਉੱਥੋਂ ਦੀ ਮੀਂਹ ਬਹੁਤ ਪੈ ਰਿਹਾ, ਭਿੱਜੇ ਹੋਏ ਨੇ, ਬੁਰਾ ਹਾਲ ਬੌਂਕੇ ਦਿਹਾੜੇ। ਸੋ ਉਹਨਾਂ ਨੇ 7 ਜਨਵਰੀ ਦੀ ਟਰੈਕਟਰ ਰੈਲੀ ਰੱਖੀ ਹੈ। ਉਹਨਾਂ ਨੇ ਅਨਾਊਂਸ ਕੀਤਾ ਕਿ 9 ਜਨਵਰੀ ਨੂੰ ਛੋਟੂ ਰਾਮ ਜਿਹੜਾ 1930 'ਚ ਜਿਹਨੇ ਜਿਹੜਾ ਇਹ ਬਾਣੀਆਂ ਤੋਂ ਖਹਿੜਾ ਛਡਵਾਇਆ ਸੀ ਕਿਸਾਨਾਂ ਦਾ ਕਿ ਕੋਈ ਵੀ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਲੈ ਸਕਦਾ, ਉਹਦਾ ਜਨਮ ਦਿਨ ਹੈ, ਉਹਨੂੰ ਸੈਲੀਬ੍ਰੇਟ ਕਰਨਾ। ਪਰ ਉਸ ਤੋਂ ਪਹਿਲਾਂ 8 ਜਨਵਰੀ ਨੂੰ ਇੱਕ ਹੋਰ ਮੀਟਿੰਗ ਦਾ ਦੌਰ ਸਰਕਾਰ ਦੇ ਨਾਲ ਹੈ ਔਰ ਇਹ ਵੀ ਆਇਆ ਜੀ ਕਿ ਹੁਣ ਮੋਦੀ ਅਮਿਤ ਸ਼ਾਹ ਨੇ ਡਾਇਰੈਕਟ ਕਮਾਂਡ ਲੈ ਲਈ ਹੈ। ਡਰਾਮੇਬਾਜ਼ੀ ਹੈ ਲੇਕਿਨ ਕਿਸਾਨ ਪੂਰੀ ਤਿਆਰੀ 'ਚ ਨੇ। 8 ਦੀ ਜੇ ਮੀਟਿੰਗ 'ਚੋਂ ਨਿਕਲਣਾ ਤਾਂ ਕੁਛ ਨਹੀਂ ਹੈ। ਔਰ ਜਿਹੜੀ ਜਿਵੇਂ ਇੱਕ ਕਿਸੇ ਨੇ ਇੱਕ ਕਪਲੇਟ ਦੇ ਵਿੱਚ ਇਹ ਗੱਲ ਕਹੀ ਕਿ ਹਕੀਕਤ ਸੜਕਾਂ 'ਤੇ, ਸਲਾਹ ਬੰਗਲਿਆਂ ਵਿੱਚ, ਝੂਠ ਟੀਵੀਆਂ ਤੇ। ਕਿ ਜੇ ਹਕੀਕਤ ਦੇਖਣੀ ਹੈ ਤਾਂ ਸੜਕਾਂ ਤੇ ਜਾ ਕੇ ਦੇਖੋ। ਤੇ ਇਹ ਬੈਠੇ ਨੇ ਮੋਦੀ ਅਤੇ ਅਮਿਤ ਸ਼ਾਹ, ਇਹ ਬੰਗਲਿਆਂ 'ਚ ਬਹਿ ਕੇ ਸਲਾਹਾਂ ਕਰ ਰਹੇ ਨੇ ਔਰ ਜਿਹੜਾ TV ਹੈ ਉਹ ਝੂਠ ਬੋਲ ਰਿਹਾ। ਬਾਕੀ ਹੁਣ ਇਹ ਜਾਂਦੇ ਜਾਂਦੇ ਵਿਕਟਰੀ ਦੀ ਗੱਲ ਵੀ ਕਰ ਲਈਏ ਕਿ ਧਮਕ ਜਿਹੜੀ ਲੰਡਨ ਤੱਕ ਪਈ, ਜ਼ਾਹਰ ਹੈ ਕਿ ਬੋਰਿਸ ਜੌਨਸਨ ਇਹ ਇੰਗਲੈਂਡ UK ਕੰਟਰੀ ਆਫ ਸ਼ਾਪਕੀਪਰਸ, ਉਹਨਾਂ ਨੂੰ ਸੀ ਕਿ ਭਾਈ ਇਹ ਅਸੀਂ ਜਿਹੜਾ ਕੋਈ ਨਵਾਂ ਸੌਦਾ ਕਰਾਂਗੇ, ਵੇਚਾਂਗੇ
ਕੋਈ ਘਟੀਆ ਜਿਵੇਂ ਕਦੇ ਰਾਜੀਵ ਗਾਂਧੀ ਨੂੰ ਜਗੁਆਰ ਵੇਚੇ ਸੀ 84 ਦੀ ਸਿੱਖ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਲਈ। ਅੱਛਾ ਪਰ ਯੂਕੇ ਦੇ ਵਿੱਚ ਜਿਵੇਂ 38 ਦੇ ਕਰੀਬ ਮੈਂਬਰ ਪਾਰਲੀਮੈਂਟਸ ਨੇ ਲਿਖਿਆ ਹੈ, ਜ਼ੋਰਦਾਰ ਪ੍ਰੋਟੈਸਟ ਹੋਏ। ਹਾਲਾਂ ਜਾਣ ਤੋਂ ਪਹਿਲਾਂ ਇਹਨੇ ਮੋਦੀ ਨੂੰ ਖੁਸ਼ ਕਰਨ ਲਈ 3 ਸਿੱਖ ਨੌਜਵਾਨ ਵੀ ਗ੍ਰਿਫਤਾਰ ਕੀਤੇ ਕਿ ਜੀ ਉਹ RSS ਦਾ ਜਿਹੜਾ ਰੋਲ ਦਿੱਤਾ ਸੀ ਸਿੱਖਾਂ ਨੇ ਕਿ ਵੀ ਉਹਦੇ ਜਿਹੜਾ ਰੋਲਣ 'ਚ ਇਹਨਾਂ ਦਾ ਹੱਕ ਜਿਹੜਾ ਰੋਲ ਸੀ। ਅੱਛਾ ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਵੀ ਇੱਕ ਜਿਹੜਾ PR ਹੁੰਦਾ ਲੋਕਾਂ ਨੂੰ ਦਿਖਾਉਣ ਲਈ, ਤੇ ਇਹ ਹਕੀਕਤ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ, ਅੰਗਰੇਜ਼ ਬਹੁਤ ਚਲਾਕ ਕੌਮ ਹੈ, ਉਹ ਆਪਣਾ ਸਿਰ ਉੱਥੇ ਨਹੀਂ ਫਸਾਉਂਦੇ ਜਿੱਥੇ ਕਿ ਸਿਰ 'ਚ ਹੈਮਰ ਵੱਜੇ, ਉਹ ਸਿਰ ਕੱਢ ਕੇ ਲੈ ਜਾਂਦੇ ਨੇ। ਔਰ ਉਹਨਾਂ ਨੂੰ ਨਜ਼ਰ ਆ ਗਿਆ ਕਿ ਭਾਈ ਉੱਥੇ ਤਾਂ ਉਹਨਾਂ ਨੇ 26 ਜਨਵਰੀ ਨੂੰ ਕਿਹਾ ਵੀ ਪੈਰਲਲ ਅਸੀਂ 1 ਲੱਖ ਤੋਂ ਜ਼ਿਆਦਾ ਟਰੈਕਟਰ ਦਿੱਲੀ ਦੀਆਂ ਸੜਕਾਂ ਤੇ ਲਿਆਵਾਂਗੇ। ਤੇ ਨਾਲ ਦੀ ਨਾਲ ਬੋਰਿਸ ਜੌਨਸਨ ਨੂੰ ਸਿੱਖਾਂ ਦਾ ਵੀ ਪਤਾ ਹੈ ਕਿ ਠੀਕ ਹੈ ਇੱਦਾਂ ਦੇ ਵੇਲੇ ਤੁਸੀਂ ਕਰੋਗੇ ਤਾਂ ਫਿਰ ਇਤਿਹਾਸ ਕੀ ਕਹਿੰਦਾ। ਸੋ ਇੱਕ ਸਟੇਜ ਤੇ ਬੇਸ਼ੱਕ ਮੋਦੀ ਨਾਲ ਗੁਫ਼ਤਗੂ 'ਚ ਉਹਨੇ ਆਉਣ ਦਾ ਕਰ ਦਿੱਤਾ, ਉਹਨਾਂ ਦੇ ਹਾਈ ਕਮਿਸ਼ਨ ਦੀਆਂ ਤਿਆਰੀਆਂ ਵੀ ਸੀ, ਦੂਜੀਆਂ ਵੀ। ਔਰ ਮੈਨੂੰ ਲੱਗਦਾ ਵੀ ਇਹ ਜਿਹੜੀ ਰਿਪੋਰਟਿੰਗ ਅੱਜ ਹੈ, ਇਕੱਲਾ ਇਹੀ ਨਹੀਂ ਕਿ ਬੋਰਿਸ ਜੌਨਸਨ ਨੇ COVID-19 ਦਾ ਬਹਾਨਾ ਬਣਾ ਕੇ ਕਿ ਜੀ ਉਹ ਦੂਜਾ ਮਿਊਟੇਟਡ ਆ ਗਈ, ਹੁਣ ਉਹ ਮਾਰਚ ਤੱਕ ਬੰਦ ਹੋਏਗਾ। ਦਸੰਬਰ 'ਚ ਜਦੋਂ ਐਕਸੈਪਟ ਕੀਤਾ ਸੀ ਉਦੋਂ ਲੰਡਨ ਦੇ ਉੱਤੇ ਫੁੱਲ ਬਰਸ ਰਹੇ ਸੀ, ਉਦੋਂ ਵੀ COVID-19 ਸੀ, ਉਦੋਂ ਵੀ ਇਹੀ ਇੰਸਟਰਕਸ਼ਨ ਸੀ। ਕ੍ਰਿਸਮਸ ਹੋਏ, ਨਿਊ ਈਅਰ ਈਵ ਹੋਏ, ਇੰਗਲੈਂਡ 'ਚ ਕੋਈ ਨਹੀਂ ਸੀ ਉਹਨਾਂ ਨੇ। ਲੇਕਿਨ ਇਹ ਕਿਉਂਕਿ ਐਕਸਟਰਾ ਪ੍ਰੂਵ ਕਰਨਾ ਚਾਹੁੰਦੇ ਸੀ ਔਰ ਜਿਹਨੂੰ ਆਪਣਾ ਸੌਦਾ ਵੇਚਣਾ ਹੁੰਦਾ। ਪਰ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਏਜੰਸੀਆਂ ਦੀ ਰਿਪੋਰਟਾਂ ਜਦੋਂ ਸਾਹਮਣੇ ਜਾਂਦੀਆਂ ਨੇ ਔਰ ਫਿਰ ਨਜ਼ਰ ਆ ਜਾਂਦਾ ਹੈ ਕਿ ਭਾਈ ਹੈ ਕੀ ਹੈ। ਹੁਣ ਹੁੰਦਾ ਇਹੀ ਹੈ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਬਈ ਜਦੋਂ ਮੁਗਲੀਆ ਦੌਰ ਦੇ ਵਿੱਚ ਬੰਗਾਲ ਤੋਂ ਰਿਪੋਰਟ ਆ ਰਹੀ ਹੈ, ਉਹਨਾਂ ਦਾ ਗਵਰਨਰ ਲਿਖ ਕੇ ਭੇਜ ਰਿਹਾ ਔਰ ਦਰਬਾਰ ਦੇ ਵਿੱਚ ਹੀ ਕਿ ਜੀ ਇਸ ਵਾਰ ਇੰਨਾ ਕੁ ਅਕਾਲ ਪਿਆ ਕਿ ਉੱਥੇ ਅਸੀਂ ਰੈਵਨਿਊ ਨਹੀਂ ਕਲੈਕਟ ਕੀਤਾ, ਮਾਲੀਆ ਨਹੀਂ ਲਿਆ। ਔਰ ਉਹ ਕਹਿੰਦੇ ਵੀ ਉਹ ਜੇ ਪੜ੍ਹ ਕੇ ਹਟਿਆ ਹੀ ਸੀ ਤਾਂ ਜਿਹੜਾ ਇੱਕ ਜਸੂਸ ਉਸ ਕੋਰਟ ਦਾ ਮੁਗਲੀਆ ਦਰਬਾਰ ਦਾ ਉਹ ਸੀ, ਉਹਦੀ ਰਿਪੋਰਟ ਖੋਲੀ ਜਾਂਦੀ ਹੈ ਔਰ ਉਹਦੇ 'ਚੋਂ ਪੜ੍ਹਦੇ ਆ ਕਿ ਵੀ ਇਹਨੇ ਇਹ ਝੂਠ ਬਹਾਨਾ ਬਣਾ ਰਿਹਾ ਨਾ ਦੇਣ ਲਈ, ਇਹਨੇ ਸਾਰਿਆਂ ਦਾ ਲੈ ਲਿਆ, ਰੈਵਨਿਊ ਇਕੱਠਾ ਕਰ ਲਿਆ। ਸੋ ਮਤਲਬ ਇਹ ਹੈ ਵੀ ਇੱਕ PR ਲਈ ਹੁੰਦਾ ਕਿ ਵੀ ਤੁਹਾਡੇ ਸਰਕਾਰੀ ਅਦਾਰੇ ਕੀ ਕਹਿੰਦੇ ਨੇ, ਪਰ ਅਲਟੀਮੇਟਲੀ ਇਹ ਫਿਰ ਆਪਣੀਆਂ ਏਜੰਸੀਆਂ ਤੇ ਰਿਲਾਈ ਕਰਦੇ ਨੇ ਕਿ ਭਾਈ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਭਈ ਅਭੀ ਦਿੱਲੀ ਦੂਰ ਹੈ ਕਿ ਵੀ ਇਹ ਹੁਣ ਇਹ ਨਹੀਂ ਹੈ ਵੀ ਲੰਡਨ ਤੋਂ ਫਲਾਈਟ ਲਓਗੇ ਦੂਜੇ, ਹੋ ਸਕਦਾ ਕਿਸਾਨ ਪਹੁੰਚਣ ਨਾ ਦੇਣ। ਔਰ ਅਸੀਂ ਸਮਝਦੇ ਹਾਂ ਕਿ ਇਹ ਇਸ ਸਾਰੇ ਸੰਘਰਸ਼ ਜਿੱਥੇ ਬਹੁਤ ਸਾਰੀਆਂ ਵਿਕਟਰੀਜ਼ ਨੇ ਆਲਰੇਡੀ, ਅਸੀਂ ਸਿੱਖੀ ਦੀ ਬਿਊਟੀ ਦੀ ਗੱਲ ਕਰਦੇ ਹਾਂ, ਪਰ ਮੈਂ ਸਮਝਦਾ ਵੀ ਪੋਲੀਟੀਕਲੀ ਇਹ ਬਹੁਤ ਵੱਡਾ ਸੈਟਬੈਕ ਹੈ ਇਸ ਮੋਦੀ ਦੇ ਲਈ, ਜਿਹੜਾ ਇਹ ਦੱਸਣਾ ਚਾਹੁੰਦਾ ਸੀ ਕੁਛ ਨਹੀਂ ਐਵੇਂ ਬੈਠੇ ਆ ਬਾਹਰ, ਦੇਖੋ ਅਸੀਂ ਰਿਪਬਲਿਕ ਡੇ ਪੈਰੇਡ ਕਿਸ ਸ਼ਾਨੋ ਸ਼ੌਕਤ ਨਾਲ ਕਰ ਰਹੇ ਹਾਂ ਔਰ ਜਿਨ੍ਹਾਂ ਦੀਆਂ ਜੁੱਤੀਆਂ ਅਸੀਂ ਪਹਿਲਾਂ ਚੱਟਦੇ ਰਹੇ ਔਰ ਹੁਣ ਜਿਹੜੇ ਨੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਆ ਕੇ ਜਿਹੜਾ ਉਹਦਾ ਸਾਡਾ ਚੀਫ ਗੈਸਟ ਹੋਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਹੈਂਡਸ ਡਾਊਨ ਵਿਕਟਰੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।